ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਅੱਜ 15 ਜੁਲਾਈ ਦਿਨ ਸ਼ਨੀਚਰਵਾਰ ਤੇ ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ ਰਾਜਕਰਮਵੀਰ ਸਿੰਘ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪੋਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ ਤੋਂ, ਸੁੱਚਾ ਸਿੰਘ ਜੀ ਫਰੈਜ਼ਨੋ ਤੋਂ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਆਰਨੋ ਐਕਸਪ੍ਰੈਸ ਵਾਲੇ ਕੋਚੈਲਾ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਲਾਲੀ ਸਿੱਧੂ ਜੀ ਬੇਕਰਸਫੀਲਡ ਤੋਂ, ਗੁਰਪਾਲ ਸੋਹਲ ਕਲੋਵਿਸ ਤੋਂ, ਪ੍ਰੀਤਮ ਸਿੰਘ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ, ਅਤੇ ਇਸ ਦੇ ਨਾਲ ਸਾਊਥ ਵੈਸਟ ਫਾਰਮੈਸੀ ਵਾਲੇ ਜਿਨ੍ਹਾਂ ਦੀਆਂ 2 ਲੋਕੇਸ਼ਨਸ ਨੇ, ਉਹਨਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਦਵਾਈਆਂ ਲੈ ਸਕਦੇ ਹੋ। ਫਾਰਮੈਸੀ ਦੇ ਨਾਲ ਗੱਲ ਕਰਨ ਦੇ ਲਈ ਨੰਬਰ ਉਹਨਾਂ ਦਾ 661 837 5700। ਅਤੇ ਆਓ ਹੁਣ ਖਬਰਾਂ ਦੇ ਵੱਲ ਵੱਧਦੇ ਹਾਂ। ਸਭ ਤੋਂ ਪਹਿਲੀ ਖਬਰ ਦੇ ਉੱਤੇ ਨਜ਼ਰ ਬਣਾਈਏ ਵੀ ਬਜਰੰਗ ਦਲ ਦੇ ਕਾਰਕੁਨਾਂ ਥਾਣੇ ਤੇ ਧਾਵਾ ਬੋਲ ਕੇ ਸਾਥੀ ਛਡਾਇਆ, ਪੁਲਿਸ ਵਾਲਿਆਂ ਨਾਲ ਧੱਕਾ ਮੁੱਕੀ ਕੀਤੀ। ਬਸ ਇਹ ਕਹਿੰਦੇ ਹੁੰਦੇ ਨਾ ਰਾਜਕਰਮਵੀਰ ਸਿੰਘ ਜੀ, ਪੰਜਾਬੀ ਦੇ ਵਿੱਚ ਮੁਹਾਵਰਾ ਕਿ ਜਦ ਤੇ ਜੰਪੇ ਸੂਰਜ ਭਾਨ, ਨਾ ਚੁੱਲ੍ਹੇ ਅੱਗ ਤੇ ਨਾ ਮੰਜੇ ਵਾਣ, ਉਹ ਹੋਈ ਪਈ ਆ ਇੱਥੇ। ਪਤਾ ਹੀ ਕੁਛ ਨਹੀਂ ਲੱਗਦਾ ਪਿਆ ਕਿ ਕਿਸ ਵੇਲੇ ਇਹਨਾਂ ਨੇ ਕੀ ਕਰ ਦੇਣਾ। ਇਹ ਜਿਹੜੀ ਘਟਨਾ ਵਾਪਰੀ ਹੈ ਇਹ ਮੱਧ ਪ੍ਰਦੇਸ਼ ਦੇ ਵਿੱਚ, ਜਿੱਥੇ ਕਿ ਸ਼ਿਵਰਾਜ ਸਿੰਘ ਚੌਹਾਨ ਦਾ ਰਾਜ ਹੈ, ਭਾਰਤੀ ਜਨਤਾ ਪਾਰਟੀ ਦੀ ਸਰਕਾਰ ਚੱਲਦੀ ਆ। ਉੱਥੋਂ ਦੀ ਜਿਹੜੀ ਰਾਜਧਾਨੀ ਹੈ ਭੋਪਾਲ, ਉੱਥੇ ਇਹ ਘਟਨਾ ਘਟੀ। ਇਹਨਾਂ ਦਾ ਕੋਈ ਨੇਤਾ ਸੀਗਾ ਕਮਲੇਸ਼ ਠਾਕੁਰ, ਉਹ ਰੱਜਿਆ ਸੀ ਸ਼ਰਾਬ ਦੇ ਨਾਲ, ਕਰਮਸਤੀਆਂ ਕਰਦਾ ਸੀ। ਪੁਲਿਸ ਵਾਲਿਆਂ ਨੇ ਫੜ ਲਿਆ। ਜਦੋਂ ਇਹਦੇ ਨਾਲ ਦੇ ਟੋਲੇ ਨੂੰ ਪਤਾ ਲੱਗਿਆ ਤੇ ਉਹ ਸਾਰੀ ਚੰਡਾਲ ਚੌਂਕੜੀ ਇਕੱਠੀ ਹੋ ਗਈ ਤੇ ਉੱਥੇ ਪੁਲਿਸ ਵਾਲਿਆਂ ਕੋਲ ਆ ਗਈ। ਉਹਨਾਂ ਨੇ ਕਿਹਾ ਕਿ ਇਸ ਬੰਦੇ ਨੇ ਬਹੁਤ ਬਦਤਮੀਜ਼ੀ ਕੀਤੀ, ਅਸੀਂ ਇਹਨੂੰ ਛੱਡਣਾ ਨਹੀਂ, ਕਿ ਤੁਸੀਂ ਜਾਓ ਆਪੋ ਆਪਣਾ ਕੰਮ ਕਰੋ। ਇੱਥੋਂ ਉਹ ਟੋਲਾ ਜਿਹੜਾ ਭੜਕ ਪਿਆ, ਉਹਨਾਂ ਨੇ ਫੜ ਕੇ ਥਾਣੇ ਤੇ ਹਮਲਾ ਕਰ ਦਿੱਤਾ। ਦਰੋਗੇ ਵੀ ਕੁੱਟੇ, ਵਿੱਚ ਸਿਪਾਹੀ ਕੁੱਟੇ, ਸਾਰਾ ਕੁਛ ਉਹਨਾਂ ਨੇ ਤਹਿਸ ਨਹਿਸ ਕਰਕੇ ਆਪਣਾ ਉਹ ਸਾਥੀ ਹੈ ਜਿਹੜਾ ਉਹ ਛਡਾ ਲਿਆ। ਹੁਣ ਉਸ ਤੋਂ ਬਾਅਦ ਜਿਹੜੀ ਸਭ ਤੋਂ ਚੁਭਵੀਂ ਗੱਲ ਆ ਉਹ ਇਹ ਆ ਕਿ ਹੁਣ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ, ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਔਰ ਇਹੋ ਜਿਹਾ ਮਾਮਲਾ ਅਸੀਂ ਅੱਗੇ ਯੂਪੀ ਦੇ ਆਗਰਾ ਦੇ ਵਿੱਚ, ਜਿੱਥੇ ਕਿ ਯੋਗੀ ਸਾਹਿਬ ਦਾ ਸੁਪਨਾ ਕਿ ਅਸੀਂ ਰਾਮ ਰਾਜ ਲਿਆਉਣਾ, ਉੱਥੇ ਵੀ ਇਸ ਤਰ੍ਹਾਂ ਦੀ ਘਟਨਾ ਵੇਖੀ ਸੀਗੀ। ਜਦੋਂ ਇਸੇ ਹੀ ਸੰਗਠਨ ਦੇ ਜਾਂ ਸ਼ਾਇਦ ਕੋਈ ਹੋਰ ਸੀਗਾ, ਵੈਸੇ ਕਿਸੇ ਹਿੰਦੂ ਜਥੇਬੰਦੀ ਨਾਲ ਜੁੜੇ ਲੋਕ ਸਨ, ਉਹ ਵੀ ਇਸੇ ਤਰੀਕੇ ਨਾਲ ਥਾਣੇ 'ਚ ਦਾਖਲ ਹੋਏ ਸੀ। ਨਾ ਸਿਰਫ ਦਰੋਗੇ ਨੂੰ ਕੁੱਟਿਆ ਸੀ, ਨਾ ਸਿਰਫ ਆਪਦਾ ਸਾਥੀ ਛੁਡਾਇਆ ਸੀ, ਬਲਕਿ ਉਹ ਜਿਹੜਾ ਉਸ ਸਮੇਂ ਹਾਜ਼ਰ ਸੀ ਉੱਥੇ ਥਾਣੇਦਾਰ, ਉਹਦਾ ਪਿਸਤੌਲ ਵੀ ਲੈ ਕੇ ਸਨ ਲੋਕ। ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰੀਆਂ। ਉਹਦੇ 'ਚ ਕੀ ਐਕਸ਼ਨ ਹੋਇਆ ਉਹ ਸਮਝ ਨਹੀਂ ਲੱਗੀ। ਦੇਖੋ, ਜਦੋਂ ਇਹਨਾਂ ਦੇ ਮੈਂਬਰ ਪਾਰਲੀਮੈਂਟ ਵਿਧਾਨਕਾਰ ਉਹ ਖੜ ਕੇ IPS, ਭਾਵੇਂ ਅੱਗੇ ਜਨਾਨਾ IPS ਹੋਵੇ ਭਾਵੇਂ ਮਰਦਾਨਾ IPS ਹੋਵੇ, ਲੋਕਾਂ ਦੇ ਵਿੱਚ ਖੜ ਕੇ ਜਲੂਸ ਕੱਢ ਦਿੰਦੇ ਆ ਤੇ ਸਿਰਫ ਇਹੋ ਗੱਲ ਕਹਿੰਦੇ ਆ ਕਿ ਤੁਸੀਂ ਹੋਵੋ ਕੌਣ ਸਾਡੇ ਬੰਦਿਆਂ ਨੂੰ ਹੱਥ ਲਾਉਣ ਵਾਲੇ। ਤਾਂ ਫਿਰ ਉੱਥੇ ਪੁਲਿਸ ਜਿਹੜੀ ਆ ਉਹ ਵਿਚਾਰੀ ਨਾ ਚਾਹੁੰਦਿਆਂ ਹੋਇਆਂ ਵੀ ਲਾਚਾਰ ਹੋ ਜਾਂਦੀ ਹੈ, ਨਾ ਚਾਹੁੰਦਿਆਂ ਹੋਇਆਂ ਵੀ ਨਿਸਲ ਹੋ ਜਾਂਦੀ ਹੈ। ਸੋ ਇਸ ਸਮੇਂ ਜੋ ਮਾਹੌਲ ਬਣਿਆ ਪਿਆ ਉਹ ਇਹੋ ਜਿਹਾ ਜਿਵੇਂ ਕਿਸੇ ਨੇ ਆਖਿਆ ਸੀ, ਇਹ ਕੈਸਾ ਦੌਰ ਆਹਿਸਤਾ ਆਹਿਸਤਾ ਆ ਰਹਾ ਹੈ, ਦਰੋਗਾ ਜੂਤੇ ਖਾ ਰਹਾ ਹੈ ਔਰ ਚੋਰ ਵੰਦੇ ਮਾਤਰਮ ਗਾ ਰਹਾ ਹੈ। ਮਾਹੌਲ ਇਹੋ ਜਿਹਾ ਬਣਦਾ ਜਾ ਰਿਹਾ ਹੈ। ਰਾਜਕਰਮਵੀਰ ਸਿੰਘ ਜੀ, ਜਿਹੋ ਜਿਹਾ ਇਹ ਮਾਹੌਲ ਆ, ਜੇ ਅਸੀਂ ਪਿਛੋਕੜ ਦੇਖੀਏ ਇਤਿਹਾਸ ਦਾ, ਆਜ਼ਾਦੀ ਤੋਂ 10-15 ਵਰ੍ਹੇ ਪਹਿਲਾਂ ਇਹ ਦੇਸ਼ ਇਸ ਤਰ੍ਹਾਂ ਦੀ ਸਥਿਤੀ ਦਾ ਸ਼ਿਕਾਰ ਹੋਇਆ ਸੀ। ਹਰ ਪਾਸੇ ਫਿਰਕਾ ਪ੍ਰਸਤੀ, ਹਰ ਪਾਸੇ ਫਸਾਦ, ਹਰ ਪਾਸੇ ਮੁਲਕ ਤੋੜਨ ਦੀਆਂ ਕਵਾਇਦਾਂ, ਸਭ ਕੁਛ ਉਹੀ ਵਾਪਰਦਾ ਪਿਆ ਸੀ। ਇਸ ਗੱਲ ਤੋਂ ਡਰਦੇ ਪਏ ਆ ਕਿ ਮੁਲਕ ਬੇਸ਼ੱਕ ਨਾ ਟੁੱਟੇ, ਪਰ ਆਦਮੀ ਦੇ ਨਾਲੋਂ ਨਾ ਟੁੱਟ ਜਾਵੇ। ਜਿਸ ਤਰ੍ਹਾਂ ਦੀ ਇਹ ਵਹੀਰ ਫਿਰਦੀ ਹੈ, ਜਿਸ ਤਰ੍ਹਾਂ ਦੀ ਇਹ ਵਾਰ ਚੜੀ ਹੋਈ ਆ, ਇਹਨੂੰ ਕੰਟਰੋਲ ਕਰਨਾ ਚਾਹੀਦਾ। ਕਿਉਂਕਿ ਦੇਖੋ, ਦੇਸ਼ ਟੁੱਟਣਾ ਉਹ ਉਦੋਂ ਹੀ ਸ਼ੁਰੂ ਹੁੰਦਾ ਹੈ ਜਦੋਂ ਮਨੁੱਖ ਤੋਂ ਟੁੱਟਦਾ। ਸੋ ਜਿਹੜਾ ਮਨੁੱਖ ਦਾ ਜੁੜਾਵ ਹੈ, ਜੋ ਸਦਭਾਵਨਾ ਵਾਲਾ ਰਿਸ਼ਤਾ ਹੈ, ਜੋ ਭਾਈਚਾਰਕ ਸਾਂਝ ਹੈ, ਇਹ ਟੁੱਟਣੀ ਨਹੀਂ ਚਾਹੀਦੀ। ਪਰ ਜਿਸ ਤਰੀਕੇ ਨਾਲ ਇਹ ਆਪ ਹੁਦਰੀਆਂ ਕਰਦੇ ਪਏ ਆ, ਇਹ ਦੇਸ਼ ਦਾ ਜਿਹੜਾ ਤਾਕਤ ਕਹਿ ਲਓ, ਦੇਸ਼ ਦੀ ਜਿਹੜਾ ਭਾਈਚਾਰਾ ਵਿਲੱਖਣਤਾ ਕਹਿ ਲਓ, ਉਸ ਤੇ ਸੱਟ ਮਾਰਦੇ ਪਏ। ਪਰ ਅਫਸੋਸ ਦੀ ਗੱਲ ਆ
कि जिहड़ा प्रधान सेवक नरेंद्र मोदी है वो इस पासे जरा जिन्ना भी ध्यान नहीं दिंदा, ना उथों दा जिहड़ा शिवराज सिंह चौहान है ना वो इस पासे कोई खास ध्यान दिंदा। इसे मध्य प्रदेश दे विच एक घटना होर वापरी सी कि स्कूटी ते दो जणियां जाई जांदियां सन कुड़ियां, उन्हां नूं नाके ते रोक लिया। नाके ते रोक के जदों उन्हां तों कागजात पुछे ते वो बेफर पईयां। उन्होंने अपने घरे टैलीफोन कर दिता, उन्होंने कागज की विखाने सी, फिर इहो जे जोर विखाए कि वो जिहड़े रोकण वाले ट्रैफिक कर्मचारी सी वो हस्पताल च पहुंच गए, उन्होंने कुट-कुट के वराशा मंगियां करदियां सन। सो ये जिहड़ा कुछ चलदा पिया कि कानून बनाउण वाले, कानून नूं सांभण वाले, कानून दीयां ऐसियां धज्जियां उड़ाउंदे पए आ, ये गलत पिरत आ, ये गलत रीत आ, इसनूं रोकण दी, इसनूं थंमण दी जरूरत आ। पर हाल दी घड़ी कोई अगे आके इन्हां आप हुदरियां ते इन्हां बुरशा गर्दियां ते कोई रोक लाउंदा लगदा नहीं है। जी जी मिंटू जी, अगली गल करिए इरोम शर्मिला, जिस दे नाम ये इतिहास दे विच लिखिया भी सब तो लंबी भुख हड़ताल उन्होंने की आ मणिपुर दे लोकां लई। कहते भी भरे मन नाल उन्होंने कहा भी मणिपुर वो कदे नहीं जाना चाहती। हुण देखो ये ओ इरोम शर्मिला नहीं बोलदी पई जिहड़ी सिरड़ी सी, ये ओ इरोम शर्मिला बोलदी पई है जिन्हों अपने ने बहुत बड़ा झटका दिता। इंसान सारी दुनिया नाल लड़ लैंदा पर अपने नाल नहीं लड़िया जांदा। राज कर्मवीर सिंह जी अपने हाथों हार जांदा जी। बीबी इरोम शर्मिला ने अपनी ये जिहड़ी भुख हड़ताल, जिहड़ी कि हिस्टोरिकल भुख हड़ताल सी, मेरे ख्याल दे नाल एक इतिहास है वो अपने आप दे विच भुख हड़ताल। सो उस हड़ताल नूं तोड़िया इस आस्ते सी कि मैं हुण राजनीति च जावांगी, लोग मेरा साथ देणगे, असीं कोई पार्टी बनावांगे, कोई चार साडे बंदे जिहड़े सीटां ते लड़नगे वो असैंबली च पहुंचणगे, उत्थे जाके लोकां दी गल करनगे। पर होया उल्ट, बीबी इरोम शर्मिला नूं वोटां झुगे चों 90 पईयां, और जिहड़ा नोटा जिहड़ा कि सारे उम्मीदवारां नूं रद्ददा, जो नोटां दीयां वोटां गिणीਆਂ 90 वोटां नालों वो भी कई गुणा ज़्यादा सन उत्थे उस सीट ते जिथों ये बीबी इरोम शर्मिला हारी। बुरी तरह हारी, हारना कि 90 वोटां दा मैं कहांगा कि वो भी पता नहीं भुलेखा लग गया होना लोकां नूं, शायद एक भी ना पैंदी, ऐसा माहौल बन गया। हुण वो दुखी होई है बीबी इरोम शर्मिला। एक ते ये खबर आ रही है कोई जल्दी अपना घर भी वसा सकती है, कोई बरतानवी नागरिक है शायद ਉਹਦੇ ਨਾਲ ਉਹ मैरिज करवा सकती है। चलो वो उन्हां दा जाती फैसला कदों उन्होंने घर वसाउणा। पर एक अंग्रेजी अखबार नूं इंटरव्यू दिंदियां उस बीबी ने अपनी अंदरली भावना जिहड़ी कि थकी हारी एक नारी दी भावना उन्हें जाहिर की। उन्हें कहा कि हुण मणिपुर जाण नूं कदे जी नहीं करदा, मैं जिन्नी लड़ाई लड़नी सी लड़ चुकी हाँ, और मेरी एक चाहना सी कि एक तमन्ना सी कि लोग मेरा साथ देन, मैं इन्हां दी लड़ाई असैंबली च लड़ा। लड़ाई काहदी है कि जिहड़े उत्थे फौजियां नूं अथाह अधिकार दिते गए जिन्हां दी उत्थे दुर्वरतों हुंदी है उन्हां दे खिलाफ ओहदी लड़ाई है। जिहड़ा वो अफसपा कानून है उहनूं हटाउण दी गल करदी है कि यह अफसपा कानून है जिहड़ा मणिपुर चों हटा दिता जावे। सो ओहदा कोई अपना निजी कोई सरोकार नहीं है इस लड़ाई दे विच, सरोकार उस स्टेट दा है, उत्थों दे लोकां दा। पर बावजूद इस दे वो इहो जिहा हुण अपने आप नूं हारिया महसूस करदी है अपने लोकां हाथों, कि वो बीबी कहंदी कि हुण मेरा उत्थे जाण नूं वड्डिया रूह नहीं करदी। दूजे पासे जे आपां देखिए राज कर्मवीर सिंह जी, एक इतिहास रहा। वैसे बीबी इरोम शर्मिला इतिहास दी पहली ऐसी औरत नहीं है जिहड़ी सियासत दे विच बुरी तरह नकारी गई, बावजूद इस दे कि समाज लई अपने लोकां लई उहदा बहुत वड्डा योगदान सी। BR अंबेडकर, भीमराव अंबेडकर, उन्होंने भी ते दो मेरे ख्याल दे नाल 2 वारी नहीं ते एक बारी 1952 दे इलेक्शन ते हराया ही सी ना लोकां ने। 1952 दे विच अंबेडकर साहब इलेक्शन हार गए सन। सो तुसी आप ही देख लो जे अंबेडकर नूं इस मुल्क दे विच हराया जा सकदा, वो भी उस समय जदों ने दलितां दे बहुत वड्डी लड़ाई लड़ी इस देश दे विच, इस रूढ़ीवादी समाज के नाल मत्था लाया और किन्नियां घालना घालियां, संविधान लिखिया, और उस बंदे का मुल की पिया कि उन्होंने 1952 की चोण के विच हार का मूँह दिखना पिया सीगा। सो फिर इत्थे मुनव्वर राणा ने तां ही लिखिया सी ना, उन्हें आख्या सी नुमाइश में मगर मिट्टी का बर्तन हार जाता है, शरीफ इंसान आखिर क्यों इलेक्शन हार जाता है, किताबों में तो ये लिखा है रावण हार जाता है।
ਸੋ ਕਿਤਾਬਾਂ 'ਚ ਤੇ ਲਿਖਿਆ ਕਿ ਬੁਰਾਈ ਹਾਰ ਜਾਂਦੀ ਹੈ, ਪਰ ਜੇ ਭਾਰਤ ਦੇ ਇਲੈਕਸ਼ਨਾਂ ਦੀ ਗੱਲ ਕਰੀਏ ਇੱਥੇ ਬੁਰਾਈ ਜਿੱਤ ਵੀ ਜਾਂਦੀ ਹੈ। ਸੋ ਬੀਬੀ ਰੋਮ ਸ਼ਰਮੀਲਾ ਇਸ ਜਿੱਤ ਤੋਂ ਥੋੜੀ ਜਿਹੀ ਦੁਖੀ ਲੱਗਦੀ ਹੈ। ਉਂਝ ਮੇਰੇ ਖਿਆਲ ਦੇ ਨਾਲ ਠੀਕ ਹੈ, ਹਾਰ ਜਿੱਤ ਚੱਲਦੀ ਰਹਿੰਦੀ ਹੈ। ਬੀਬੀ ਰੋਮ ਸ਼ਰਮੀਲਾ ਵਰਗੀ ਨਾਰੀ ਨੂੰ, ਔਰਤ ਨੂੰ ਇਸ ਤਰ੍ਹਾਂ ਛੇਤੀ ਹਾਰ ਵੀ ਨਹੀਂ ਮੰਨਣੀ ਚਾਹੀਦੀ। ਬਹੁਤ ਵਾਰੀ ਬੰਦਾ ਡਿੱਗਦਾ ਹੈ, ਬਹੁਤ ਵਾਰੀ ਡਿੱਗ ਕੇ ਸੰਭਲਦਾ। ਮੰਜ਼ਿਲ ਉਹਨਾਂ ਲੋਕਾਂ ਨੂੰ ਮਿਲਦੀ ਹੈ ਜਿਹੜੇ ਨਿਰੰਤਰ ਚੱਲਦੇ ਰਹਿੰਦੇ ਆ। ਸੋ ਬੀਬੀ ਰੋਮ ਸ਼ਰਮੀਲਾ ਨੂੰ ਜਿਵੇਂ ਇੱਕ ਲੜਾਈ ਸਿਦਕ ਨੇ ਇੱਥੋਂ ਤੱਕ ਲਿਆਂਦੀ ਸੀਗੀ, 16 ਸਾਲ ਤੱਕ ਦੀ ਉਹ ਲੜਾਈ ਚੱਲੀ, ਤਾਂ ਮੇਰੇ ਖਿਆਲ ਦੇ ਨਾਲ ਸਿਦਕ ਰੱਖ ਕੇ, ਸਿਰ ਰੱਖ ਕੇ ਅੱਗੇ ਵੀ ਤੁਰਨਾ ਚਾਹੀਦਾ। ਹਾਰ ਨਹੀਂ ਮੰਨਣੀ ਚਾਹੀਦੀ, ਪਰ ਫਿਰ ਵੀ ਮਲਾਲ ਜ਼ਰੂਰ ਰਹਿੰਦਾ ਬੰਦੇ ਨੂੰ ਕਿ ਮੇਰੀਆਂ ਚੰਗਾਈਆਂ ਦਾ ਮੁੱਲ ਇਸ ਮੁਲਕ ਦੇ ਵਿੱਚ ਨਹੀਂ ਮੁੜਿਆ। ਜੀ 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 ਮਿੰਟੂ ਜੀ, ਅਗਲੀ ਖਬਰ ਦੇ ਉੱਤੇ ਨਜ਼ਰ ਮਾਰੀਏ ਵੀ ਦਿੱਲੀ ਦੇ ਵਿੱਚ 4 ਸੀਵਰੇਜ ਕਾਮਿਆਂ ਦੀ ਮੌਤ। ਦੇਖੋ ਰਾਜ ਕਰਨਵੀਰ ਸਿੰਘ ਜੀ, ਭਾਰਤ ਦੇ ਵਿੱਚ ਸਵੱਛ ਭਾਰਤ ਅਭਿਆਨ ਚੱਲਦਾ ਪਿਆ। ਇਸ ਅਭਿਆਨ ਦੇ ਵਿੱਚ ਵੱਖ-ਵੱਖ ਸ਼ਹਿਰਾਂ ਦੇ ਅੰਦਰ ਸਫਾਈ ਮੁਹਿੰਮਾਂ ਚੱਲਦੀਆਂ, ਚੰਗੀ ਗੱਲ ਆ। ਦਿੱਲੀ ਦੇ ਵਿੱਚ ਵੀ ਜ਼ੋਰ ਸ਼ੋਰ ਨਾਲ ਲੱਗੇ ਰਹੇ ਆ ਔਰ ਹੁਣ ਵੀ ਲੱਗੇ ਪਏ ਆ। ਤੁਹਾਨੂੰ ਪਤਾ ਹੀ ਹੈ ਕਿਉਂਕਿ ਦਿੱਲੀ ਹੈ ਜਿਹੜੀ ਉਹ ਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਚੋਂ ਇੱਕ ਗਿਣੀ ਜਾਂਦੀ ਹੈ। ਮੋਦੀ ਸਾਹਿਬ ਹੁਣ ਹੌਲੀ-ਹੌਲੀ ਆਪਣੀ ਪਹਿਲੀ ਟਰਮ ਦੇ ਖਾਤਮੇ ਵੱਲ ਵਧਦੇ ਪਏ ਆ। ਉਹਨਾਂ ਨੂੰ ਲੱਗਦਾ ਕਿ ਜਲਦੀ ਹੁਣ ਕੰਮ ਨਿਬੇੜ ਲਈਏ। ਸੋ ਸਫਾਈ ਮੁਹਿੰਮ ਹੈ ਜਿਹੜੀ ਵੱਡੇ ਸ਼ਹਿਰਾਂ 'ਚ ਇਹਨਾਂ ਨੇ ਵੱਡੇ ਪੱਧਰ ਤੇ ਆਰੰਭੀ ਹੋਈ ਅੱਜ ਕੱਲ੍ਹ। ਇਸੇ ਸਫਾਈ ਮੁਹਿੰਮ ਦੇ ਦੌਰਾਨ ਇਹ 4 ਕਾਮੇ ਸੀਗੇ ਜਿਹੜੇ ਉਹ ਗਟਰ 'ਚ ਉਤਰੇ, ਸੈਫਟਿਕ ਟੈਂਕ ਜਿਹਨੂੰ ਕਹਿ ਦਿੰਦੇ ਆ, ਉਹਦੇ 'ਚ ਉਤਰੇ। ਉਹਦੇ 'ਚ ਕੋਈ ਗੈਸ ਬਣੀ ਹੋਈ ਸੀਗੀ। ਜਿਵੇਂ ਹੀ ਇਹ ਥੱਲੇ ਕੰਮ ਕਰਨ ਲੱਗੇ ਉਹ ਗੈਸ ਚੜ੍ਹ ਗਈ ਇਹਨਾਂ ਨੂੰ। ਇਹਨਾਂ ਦੇ ਵਿੱਚ ਇੱਕ ਸਵਰਨ ਸਿੰਘ ਸੀ 45 ਸਾਲ ਦਾ, ਇੱਕ ਦੀਪੂ ਸੀਗਾ 28 ਸਾਲ ਦਾ, ਇੱਕ ਅਨਿਲ ਨੌਜਵਾਨ ਸੀਗਾ 23 ਸਾਲ ਦਾ, ਇੱਕ ਬਲਵਿੰਦਰ ਸੀ 32 ਸਾਲ ਦਾ। ਇਹਨਾਂ ਦੀ ਮੌਤ ਹੋ ਗਈ ਹੈ ਚਾਰਾਂ ਦੀ। ਬੜੀ ਮੰਦਭਾਗੀ ਖਬਰ ਆ ਕਿ ਵਿੱਚ ਇਹਦੇ 2 ਤੇ ਬਿਲਕੁਲ ਨੌਜਵਾਨ ਹੀ ਆ। ਪਰ ਨੌਜਵਾਨ ਨਾ ਵੀ ਹੋਣ, ਜਿਹੜੇ ਕਾਮੇ ਤੇ ਆਖਰ ਕੰਮ ਹੀ ਹੈ ਨਾ, ਉਹਨਾਂ ਨੂੰ ਘਰੇ ਤੇ ਉਹਨੇ ਹੀ ਸ਼ਿੱਦਤ ਦੇ ਨਾਲ ਉਡੀਕਿਆ ਜਾਂਦਾ ਜਿੰਨੀ ਸ਼ਿੱਦਤ ਦੇ ਨਾਲ ਇੱਕ ਨੌਜਵਾਨ ਨੂੰ ਉਡੀਕਿਆ ਜਾਂਦਾ ਕਿ ਉਹ ਕੰਮ ਤੇ ਗਏ ਆ, ਸ਼ਾਮੀ ਕੋਈ 200 ਰੁਪਇਆ 400 ਰੁਪਇਆ ਕਮਾ ਕੇ ਲਿਆਉਣਗੇ ਤੇ ਅਸੀਂ ਸਾਰੇ ਜੀ ਰੋਟੀ ਟੁੱਕ ਖਾਵਾਂਗੇ। ਪਰ ਉਹ ਅੱਜ ਨਹੀਂ ਪਰਤੇ, ਉਹਨਾਂ ਦੀਆਂ ਲਾਸ਼ਾਂ ਪਰਤੀਆਂ। ਹੁਣ ਦੇਖਣ ਵਾਲੀ ਗੱਲ ਰਾਜ ਕਰਨਵੀਰ ਸਿੰਘ ਜੀ ਇਹ ਆ ਕਿ ਸਾਡੇ ਇੱਥੇ ਬਹੁਤ ਲੰਮੇ ਸਮੇਂ ਤੱਕ ਸਿਰ ਤੇ ਮੈਲਾ ਢਾਉਣ ਦੀ ਪ੍ਰਥਾ ਚੱਲਦੀ ਰਹੀ ਹੈ। ਮੈਲਾ ਤੋਂ ਭਾਵ ਮਲ। ਸੋ ਉਹ ਮਲ ਚੁੱਕਿਆ ਜਾਂਦਾ ਸੀਗਾ, ਸਿਰਾਂ ਤੇ ਲੋਕਾਂ ਵੱਲੋਂ ਢੋਇਆ ਜਾਂਦਾ ਸੀ। ਇਨਸਾਨ ਦਾ ਮਲ ਇਨਸਾਨ ਆਪਣੇ ਸਿਰ ਤੇ ਟੋਕਰੇ ਨਾਲ ਢੋਂਦਾ ਸੀ। ਔਰ ਇਸ ਮੁਲਕ ਦੇ ਵਿੱਚ ਜਿਹਨੂੰ ਵਿਸ਼ਵ ਗੁਰੂ ਕਿਹਾ ਜਾਂਦਾ, ਫਿਰ ਹੌਲੀ-ਹੌਲੀ ਉਹ ਪ੍ਰਥਾ ਖਤਮ ਹੋ ਗਈ। ਪਰ ਹਾਲੇ ਵੀ ਦੱਸਦੇ ਆ ਕਿ ਕਿਤੇ ਨਾ ਕਿਤੇ ਵਿਰਲੀਆਂ ਵਾਂਝੀਆਂ ਥਾਵਾਂ ਇਹੋ ਜਿਹੀਆਂ ਹੈਗੀਆਂ ਜਿੱਥੇ ਉਹ ਪ੍ਰਥਾ ਹਾਲੇ ਵੀ ਹਟੀ ਨਹੀਂ, ਪੂਰੀ ਤਰ੍ਹਾਂ ਖਤਮ ਨਹੀਂ ਹੋਈ। ਪਰ ਇਸ ਪ੍ਰਥਾ ਨੇ ਇੱਕ ਰੂਪ ਜ਼ਰੂਰ ਬਦਲ ਲਿਆ। ਉਹ ਤਾਂ ਕਹਿੰਦੇ ਨਾ ਕਿ ਪ੍ਰਥਾ ਖਤਮ ਹੋ ਗਈ, ਪਰ ਮੈਂ ਕਹਿੰਦਾ ਕਿ ਰੂਪ ਜ਼ਰੂਰ ਬਦਲ ਲਿਆ। ਜਿਹੜਾ ਬੰਦਾ ਹੁਣ ਸੀਵਰੇਜ ਦੇ ਵਿੱਚ ਵੜਦਾ, ਗਟਰ ਦੇ ਵਿੱਚ ਵੜਦਾ, ਕਿਤੇ ਧਿਆਨ ਦੇ ਨਾਲ ਦੇਖਿਓ, ਜੇ ਇੰਡੀਆ 'ਚ ਆਓ ਤਾਂ ਕਿਸੇ ਸੜਕ ਦੇ ਕਿਨਾਰੇ ਜਦੋਂ ਢੱਕਣ ਜਿਹਾ ਖੁੱਲ੍ਹਾ ਹੁੰਦਾ ਤੇ ਉਹ ਏਦਾਂ ਲੱਗਦਾ ਕਿ ਵਿੱਚ ਕੁਛ ਵੀ ਨਹੀਂ, ਪਰ ਅੰਦਰ ਦੇਖੀਏ ਤੇ ਇੱਕ ਬੰਦਾ ਹੁੰਦਾ ਔਰ ਉਹਦਾ ਸਿਰਫ ਨੱਕ ਹੀ ਬਾਹਰ ਹੁੰਦਾ, ਬਾਕੀ ਉਹਦਾ ਸਾਰਾ ਧਾੜਿਆ ਜਿਹੜਾ ਉਹ ਅੰਦਰ ਗੰਦਗੀ 'ਚ ਹੁੰਦਾ ਤੇ ਉਹ ਕੰਮ ਕਰਦਾ ਔਰ ਬੜੀ ਮਿਹਨਤ ਨਾਲ ਕੰਮ ਕਰਦਾ। ਹੁਣ ਐਸਾ ਕੰਮ ਜਿਹਨੂੰ ਕਰਦਿਆਂ ਵੇਖ ਕੇ ਹੀ ਸਾਨੂੰ ਧੁੰਤ ਨਹੀਂ ਆ ਜਾਂਦੀ ਹੈ, ਅਸੀਂ ਥੁੱਕਾਂ ਸੁੱਟਣ ਲੱਗ ਜਾਂਦੇ ਹਾਂ, ਨੱਕ ਚੜਾਉਣ ਲੱਗ ਪੈਂਦੇ ਹਾਂ। ਜਿਹੜੇ ਲੋਕ ਇਹੋ ਜਿਹਾ ਕੰਮ ਕਰਦੇ ਆ, ਅਸੀਂ ਉਹਨਾਂ ਲਈ ਕੀ ਕਰਦੇ ਹਾਂ? ਹੁਣ ਦੇਖੋ, ਇਹ 4 ਬੰਦੇ ਮਰੇ ਆ। ਮੈਂ ਤੇ ਕਹੂੰਗਾ ਕਿ 4 ਮਰੇ ਨਹੀਂ, ਇਹ ਸਵੱਛ ਭਾਰਤ ਜਿਹੜਾ ਮੋਦੀ ਦਾ ਸਵੱਛ ਭਾਰਤ ਆ ਉਹਦੇ ਸ਼ਹੀਦ ਆ। ਪਰ ਅੱਜ ਇਹਨਾਂ ਬੰਦਿਆਂ ਲਈ ਕੌਣ ਅੱਗੇ ਆਊਗਾ? ਕੀ ਪ੍ਰਧਾਨ ਮੰਤਰੀ, ਗੱਲ ਤੇ ਟਵੀਟ ਕਰਨ ਵਾਲਾ ਪ੍ਰਧਾਨ ਮੰਤਰੀ ਇਹਨਾਂ ਲਈ ਕੋਈ ਸੋਗਮਈ ਟਵੀਟ ਕਰੂਗਾ? ਕਿ ਮੰਤਰੀਆਂ ਦਾ ਟੋਲਾ ਇਹਨਾਂ ਗਰੀਬਾਂ ਦੇ ਘਰਾਂ 'ਚ, ਇਹਨਾਂ ਦੀਆਂ ਝੋਪੜੀਆਂ 'ਚ ਜਾਊਗਾ? ਕੋਈ ਲੈ ਕੇ ਜਾਊਗਾ 50 ਲੱਖ ਦਾ ਜਾਂ ਕਰੋੜ ਦਾ ਚੈੱਕ ਕਿ ਲਓ ਭਾਈ ਤੁਹਾਡੇ ਬੱਚੇ ਅਸੀਂ ਰੁੱਲ ਨਹੀਂ ਦੇਣੇ ਕਿਉਂਕਿ ਤੁਸੀਂ ਦੇਸ਼ ਦੀ ਸਫਾਈ ਲਈ ਮਰੇ ਹੋ, ਆਪਣੀ ਜਾਨ ਦਿੱਤੀ ਆ ਜੀ? ਕਿ ਇਹਨਾਂ ਲੋਕਾਂ ਲਈ ਅੱਗੇ ਤੋਂ ਇਸ ਤਰ੍ਹਾਂ ਦੇ ਪ੍ਰਬੰਧ ਕੀਤੇ ਜਾਣਗੇ ਕਿ ਇਹਨਾਂ ਦੀਆਂ ਜਾਨਾਂ ਜਿਹੜੀਆਂ ਉਹ ਗਟਰ ਦੇ ਵਿੱਚ ਨਾ ਖਤਮ ਹੋਣ? ਪਰ ਇੱਥੇ ਮਸਲਾ ਇਹ ਹੈ ਕਿ ਇਹ ਗੱਲਾਂ ਜਿਹੜੀਆਂ ਉਹ ਇਸ ਕਰਕੇ ਪੂਰੀਆਂ ਨਹੀਂ ਹੁੰਦੀਆਂ, ਇਸ ਕਰਕੇ ਸਾਰਥਕ ਨਹੀਂ ਹੁੰਦੀਆਂ ਕਿਉਂਕਿ ਭਾਰਤ ਦੇ ਵਿੱਚ 2 ਤਰ੍ਹਾਂ ਦਾ ਹੈ। ਇੱਕ ਉਹ ਭਾਰਤ ਆ ਜਿਹੜਾ ਖਾਂਦਾ ਪੀਂਦਾ ਲਗਜ਼ਰੀ ਜ਼ਿੰਦਗੀ ਜਿਉਂਦਾ ਤੇ ਰੱਜ ਕੇ ਗੰਦ ਪਾਉਂਦਾ। ਇੱਕ ਦੂਸਰਾ ਭਾਰਤ ਆ ਜਿਹੜਾ ਉਸ ਪਾਏ ਹੋਏ ਗੰਦ ਨੂੰ ਚੁੱਕਦਾ, ਉਹਦੀ ਸਫਾਈ ਕਰਦਾ। ਇਹ ਵਸ਼ਿੰਦੇ ਦੂਸਰੇ ਭਾਰਤ ਦੇ ਆ,
ਇਹਨਾਂ ਦੀਆਂ ਲਾਸ਼ਾਂ ਤੇ ਕੋਈ ਨਹੀਂ ਜਾਏਗਾ ਅਫਸੋਸ ਕਰਨ, ਇਹਨਾਂ ਲਈ ਕੋਈ ਟਵੀਟ ਨਹੀਂ ਕਰੇਗਾ, ਇਹਨਾਂ ਲਈ ਕਿਸੇ ਚੈਨਲ ਨੇ ਡਿਬੇਟ ਨਹੀਂ ਰੱਖਣਾ ਕਿ ਇਹਨਾਂ ਦੀਆਂ ਕੀ ਪਰੇਸ਼ਾਨੀਆਂ, ਇਹਨਾਂ ਦੀਆਂ ਕੀ ਮੁਸ਼ਕਿਲਾਂ ਨੇ। ਸੋ ਇਹ ਦੂਸਰੇ ਭਾਰਤ ਦੇ ਵਸਿੰਦੇ ਆ, ਪਰ ਇਹਨਾਂ ਲਈ ਕੋਈ ਨਾ ਕੋਈ ਪਾਲਿਸੀ ਜ਼ਰੂਰ ਹੋਣੀ ਚਾਹੀਦੀ ਆ। ਸਾਡੇ ਪੰਜਾਬ ਦੇ ਵਿੱਚ ਵੀ ਬਹੁਤ ਸਾਰੇ ਸੀਵਰੇਜ ਮੈਨ ਸਮੇਂ-ਸਮੇਂ ਤੇ ਦਮ ਤੋੜ ਗਏ, ਪਰ ਅਫਸੋਸ ਦੀ ਗੱਲ ਆ ਕਿ ਉਹਨਾਂ ਦੀ ਕਦੇ ਕਿਸੇ ਨੇ ਬਾਂਹ ਨਹੀਂ ਫੜੀ। ਇਹਨਾਂ ਦੀ ਬਾਂਹ ਵੀ ਫੜਨ ਦੀ ਜ਼ਰੂਰਤ ਆ, ਔਰ ਇਹਨਾਂ ਦਾ ਜਿਹੜਾ ਕੰਮ ਆ ਉਹ ਪਹਿਲੀ ਗੱਲ ਤੇ ਐਸਾ ਕੰਮ ਹੈ ਜਿਹੜਾ ਮਸ਼ੀਨੀ ਹੋਣਾ ਚਾਹੀਦਾ, ਮਨੁੱਖੀ ਹੋਣਾ ਨਹੀਂ ਚਾਹੀਦਾ, ਮੈਨੂਅਲੀ ਹੋਣਾ ਨਹੀਂ ਚਾਹੀਦਾ। ਪਰ ਜੇ ਹਾਲ ਦੀ ਘੜੀ ਤਕਨੀਕ ਵਿਕਸਿਤ ਨਹੀਂ ਹੁੰਦੀ, ਫਿਰ ਇਹਨਾਂ ਦੇ ਪੂਰੇ ਪ੍ਰਬੰਧ ਕਰਨੇ ਚਾਹੀਦੇ ਆ, ਇਹਨਾਂ ਦੀ ਇੰਸ਼ੋਰੈਂਸ ਪੂਰੀ ਦੀ ਪੂਰੀ ਹੋਣੀ ਚਾਹੀਦੀ ਹੈ। ਜੀ ਜੀ ਬਿਲਕੁਲ ਮਿੰਟੂ ਜੀ। ਤੇ ਮਿੰਟੂ ਗੁਰਸੇਵਕ ਜੀ, ਅਗਲੀ ਖਬਰ ਦੇ ਵੱਲ ਜੇ ਨਜ਼ਰ ਦੜਾਈਏ, ਲਾਲੂ ਯਾਦਵ ਦੇ ਮੁੰਡੇ ਦੇ ਅਸਤੀਫੇ ਨੂੰ ਲੈ ਕੇ ਮਹਾਗਠਬੰਧਨ ਜਿਹੜਾ ਆ ਉਹ ਖਤਰੇ 'ਚ ਪਿਆ ਆ। ਇਹ ਰਾਸ਼ਟਰਪਤੀ ਚੋਣਾਂ ਨੇ ਉਹ ਕੰਮ ਕਰਤਾ ਜਿਹੜੀ ਇਹ ਬੀਜੇਪੀ ਸਰਕਾਰ ਬੜੇ ਚਿਰ ਤੋਂ ਕਰਨਾ ਚਾਹੁੰਦੀ ਸੀ। ਬਿਲਕੁਲ ਬਿਲਕੁਲ, ਤੁਸੀਂ ਸਹੀ ਪਕੜੇ ਹੋ। ਇੱਕ ਸੀਰੀਅਲ ਦੇ ਵਿੱਚ ਇੱਕ ਬੀਬੀ ਕਹਿੰਦੀ ਹੁੰਦੀ ਆਪ ਸਹੀ ਪਕੜੇ ਹੈ, ਤਾਂ ਤੁਸੀਂ ਬਿਲਕੁਲ ਸਹੀ ਲਫ਼ਜ਼ ਫੜੀ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਇਸ ਮਹਾਗਠਬੰਧਨ ਦੀਆਂ ਚੂੜਾਂ ਲਾ ਕੇ ਰੱਖ ਦਿੱਤੀਆਂ ਜੀ। ਦੇਖੋ ਇਹ ਜਿਹੜਾ ਗਠਬੰਧਨ ਹੈ ਨਾ, ਗੱਠਜੋੜ ਆ, ਇਹਦੇ 'ਚ ਜੇ ਤੁਹਾਨੂੰ ਮੈਂ ਸੀਟਾਂ ਦੀ ਸਥਿਤੀ ਥੋੜੀ ਜਿਹੀ ਦੱਸ ਦੇਵਾਂ ਤਾਂ ਕਿ ਸੌਖ ਹੋ ਜਾਏਗੀ ਸਮਝਣ ਦੇ ਵਿੱਚ। ਜਿਹੜੀ RJD ਆ, ਯਾਨੀ ਲਾਲੂ ਪ੍ਰਸਾਦ ਯਾਦਵ ਦੀ ਪਾਰਟੀ, ਉਹਦੇ ਕੋਲ 80 ਸੀਟਾਂ ਨੇ ਬਿਹਾਰ 'ਚ। JDU ਜਿਹੜੀ ਕਿ ਨਿਤਿਸ਼ ਕੁਮਾਰ ਦੀ ਪਾਰਟੀ, ਉਹਦੇ ਕੋਲ 71 ਆ। ਭਾਜਪਾ ਕੋਲ 53 ਆ ਜਾਂਦੀਆਂ, ਕਾਂਗਰਸ ਕੋਲ 27 ਆ ਜਾਂਦੀਆਂ। ਇਸ ਤਰ੍ਹਾਂ ਅੱਗੇ ਛੋਟੀਆਂ ਪਾਰਟੀਆਂ ਜਿਹੜੀਆਂ ਉਹਨਾਂ ਕੋਲ ਕਿਸੇ ਕੋਲ 1 ਆ, ਕਿਸੇ ਕੋਲ 2 ਆ, ਆਜ਼ਾਦ ਕੋਲ 4 ਸੀਟਾਂ ਨੇ। ਸੋ ਇਹ ਮਹਾਗਠਬੰਧਨ ਕਹਿਲਾਇਆ ਕਿਉਂਕਿ ਇਹਦੇ 'ਚ RJD ਵੀ ਸ਼ਾਮਲ ਸੀ, JDU ਵੀ ਸ਼ਾਮਲ ਸੀ, ਕਾਂਗਰਸ ਵੀ ਸ਼ਾਮਲ ਸੀ। ਔਰ ਇਸੇ ਮਹਾਗਠਬੰਧਨ ਨੇ ਮੋਦੀ ਦਾ ਰੱਥ ਰੋਕਿਆ ਸੀ ਬਿਹਾਰ ਦੇ ਵਿੱਚ। ਬਿਹਾਰੀਆਂ ਨੇ ਉਹਦੀ ਫਤਿਹ ਦਾ ਰੱਥ ਸੀਗਾ ਜਿਹੜਾ ਉਹ ਪਵਾ ਕੇ ਪੁੱਠਾ ਮਾਰਿਆ ਸੀਗਾ, ਸਾਰਿਆਂ ਨੂੰ ਪਤਾ। ਸੋ ਉਦੋਂ ਬਾਅਦ ਇਹਨਾਂ ਨੂੰ ਪਤਾ ਲੱਗ ਗਿਆ ਕਿ ਜਦੋਂ ਤੱਕ ਇਹ ਮਹਾਗਠਬੰਧਨ ਹੈ ਉਦੋਂ ਤੱਕ ਬਿਹਾਰ ਫਤਿਹ ਕਰਨਾ ਜਿਹੜਾ ਉਹ ਸਾਡੇ ਲਈ ਸੌਖਾ ਕੰਮ ਨਹੀਂ ਜੀ। ਸੋ ਇਹ ਕੋਸ਼ਿਸ਼ ਦੇ ਵਿੱਚ ਸਨ। ਹੁਣ ਮੌਕਾ ਬਣਿਆ, ਉਹ ਮੌਕੇ ਤੇ ਪਤਾ ਤੁਹਾਨੂੰ ਦੁਸ਼ਮਣ ਬਾਤ ਕਰੇ ਅਨਹੋਣੀ। ਇਹਨਾਂ ਨੇ ਕੀ ਕੀਤਾ ਕਿ ਆਪਣਾ ਇੱਕ ਆਗੂ ਅੱਗੇ ਲਾਇਆ, ਔਰ ਆਗੂ ਵੀ ਉਹ ਅੱਗੇ ਲਾਇਆ ਜਿਹੜਾ ਲਾਲੂ ਪ੍ਰਸਾਦ ਯਾਦਵ ਦੀ ਰਗ ਰਗ ਤੋਂ ਜਾਣੂ ਹੈ, ਜਿਹੜਾ ਉਹਦਾ ਕਲਾਸਮੇਟ ਸੀ ਕਦੇ। ਸੋ ਉਹ ਸੁਸ਼ੀਲ ਮੋਦੀ, ਉਹਨੇ ਸਾਰੇ ਪੋਤੜੇ ਫੋਲ ਦਿੱਤੇ ਕਿ ਫਲਾਣਾ ਇਹਦਾ ਮੁੰਡਾ ਇੰਨੇ ਸਾਲਾਂ ਦਾ ਸੀ ਜਦੋਂ ਇੰਨੇ ਪ੍ਰਾਪਰਟੀ ਦਿੱਤੀ, ਇੱਥੇ ਇਹਨਾਂ ਨੇ ਉਦੋਂ ਪ੍ਰਾਪਰਟੀ ਬਣਾਈ, ਇੱਥੇ ਇਹਨਾਂ ਨੇ ਉਦੋਂ ਪ੍ਰਾਪਰਟੀ ਬਣਾਈ, ਸਾਰਾ ਕੁਛ ਉਹਨੇ ਡਾਕੂਮੈਂਟਰੀ ਲੋਕਾਂ ਦੇ ਵਿੱਚ ਰੱਖ ਦਿੱਤਾ। ਖਾਸ ਤੌਰ ਤੇ ਉਹਨੇ ਪ੍ਰੈਸ ਕਾਨਫਰੰਸਾਂ ਇੰਨੀਆਂ ਕੀਤੀਆਂ ਕਿ ਪੱਤਰਕਾਰ ਵੀ ਹੰਬ ਕੇ ਨੋਟ ਕਰਦੇ ਇਹਨੇ ਖੁਲਾਸੇ ਕਰ ਦਿੱਤੇ। ਔਰ ਜਿਵੇਂ ਉਹ ਖੁਲਾਸੇ ਕਰਦਾ ਜਾਂਦਾ ਸੀ, ਪਿੱਛੇ CBI ਆ ਜਾਂਦੀ ਸੀ। ਜਿਵੇਂ ਏਦਾਂ ਲੱਗਦਾ ਸੀ ਕਿ ਉਹਨਾਂ ਨੇ ਮੁਖਬਰ ਛੱਡਿਆ ਹੁੰਦਾ ਕੋਈ ਕਿ ਇੱਥੇ ਟੋਹ ਲਵੋ, ਇੱਥੇ ਤਲਾਸ਼ੀ ਲਵੋ, ਆਹ ਕਰੋ। ਬਸ ਉਦਾਂ ਹੀ ਕਦੇ ਆ ਜਾਂਦਾ ਸੀ ਇਨਕਮ ਟੈਕਸ ਵਾਲਾ ਟੋਲਾ, ਕਦੇ ਆ ਜਾਂਦਾ ਸੀ CBI ਦਾ ਟੋਲਾ। ਸੋ ਉਹਨਾਂ ਨੇ ਫਿਰ ਅਖੀਰੀ ਇਹਨਾਂ ਤੇ FIR ਦਰਜ ਕਰ ਲਈ, ਲਾਲੂ ਪ੍ਰਸਾਦ ਯਾਦਵ ਦੇ ਮੁੰਡੇ ਤੇ, ਲਾਲੂ ਪ੍ਰਸਾਦ ਯਾਦਵ ਤੇ, ਉਹਦੀ ਘਰਦੀ ਤੇ। ਉੱਥੋਂ ਫਿਰ ਮੁਸ਼ਕਲਾਂ ਸ਼ੁਰੂ ਹੋ ਗਈਆਂ ਕਿਉਂਕਿ ਜਿਹੜਾ ਇਹ ਨਿਤਿਸ਼ ਕੁਮਾਰ ਦਾ ਸੰਗਠਨ ਸੀਗਾ, ਉਹਦੇ ਲਈ ਇੱਕ ਧਰਮ ਸੰਕਟ ਖੜਾ ਹੋ ਗਿਆ ਕਿ ਭਾਈ ਕੀ ਤੁਸੀਂ ਲਾਲੂ ਪ੍ਰਸਾਦ ਯਾਦਵ ਦੇ ਮੁੰਡੇ ਤੋਂ ਹੁਣ ਅਸਤੀਫਾ ਨਹੀਂ ਮੰਗੋਗੇ? ਕਿਉਂਕਿ ਤੁਸੀਂ ਹਮੇਸ਼ਾ ਸਾਫ਼ ਸੁਥਰੀ ਰਾਜਨੀਤੀ ਦੀ ਗੱਲ ਕਰਦੇ ਹੋ, ਤੁਸੀਂ ਰਿਸ਼ਵਤ ਖੋਰੀ ਤੋਂ ਰਹਿਤ ਪ੍ਰਸ਼ਾਸਨ ਦੇਣ ਦੀ ਵਕਾਲਤ ਕਰਦੇ ਹੋ ਕਿ ਹੁਣ ਤੁਸੀਂ ਅਸਤੀਫਾ ਨਹੀਂ ਲਓਗੇ। ਇਹਦੇ ਤੇ ਫਿਰ ਇਹ ਆਮੋ ਸਾਹਮਣੇ ਹੋ ਗਏ। ਲਾਲੂ ਪ੍ਰਸਾਦ ਯਾਦਵ ਨੇ ਆਖਿਆ ਕਿ ਮੁੰਡਾ ਮੇਰਾ ਅਸਤੀਫਾ ਨਹੀਂ ਦੇਊਗਾ। ਉਹ ਤੁਹਾਨੂੰ ਪਤਾ ਹੀ, ਉਹ ਅੱਜ ਵੀ ਕਹੀ ਜਾਂਦਾ ਸੀਗਾ। ਪਰ ਜਨਤਾ ਦਲ ਜਿਹੜੇ ਯੂਨਾਈਟਿਡ ਵਾਲੇ ਸਨ, ਉਹ ਇਸ ਗੱਲ ਦੇ ਪਿੱਛੇ ਪੈ ਗਏ। ਉਹ ਕਹਿੰਦੇ ਕਿ ਇਸ ਤਰ੍ਹਾਂ ਰਾਜਨੀਤੀ ਨਹੀਂ ਚੱਲਦੀ ਜਿਸ ਤਰ੍ਹਾਂ ਲਾਲੂ ਜੀ ਤੁਸੀਂ ਚਲਾਉਂਦੇ ਹੋ। ਅਸਤੀਫਾ ਤਾਂ ਤੁਹਾਨੂੰ 4 ਦਿਨਾਂ ਦੇ ਅੰਦਰ ਮੁੰਡੇ ਦਾ ਦੇਣਾ ਪਊਗਾ। ਦੱਸਦੇ ਤਾਂ ਇਹ ਵੀ ਹੈ ਕਿ ਸੋਨੀਆ ਗਾਂਧੀ ਨੇ ਵੀ ਟੈਲੀਫੋਨ ਕਰਕੇ ਕਿਹਾ ਲਾਲੂ ਪ੍ਰਸਾਦ ਯਾਦਵ ਨੂੰ ਕਿ ਮੁੰਡੇ ਦਾ ਅਸਤੀਫਾ ਦਵਾ ਦੇ, ਤਾਂ ਕੋਈ ਨਾ ਕੋਈ ਰਸਤਾ ਅੱਗੇ ਨਿਕਲ ਜਾਊਗਾ। ਇਸ ਗੱਠਜੋੜ ਨੂੰ ਬਚਾਉਣਾ ਚਾਹੀਦਾ। ਪਰ ਲਾਲੂ ਪ੍ਰਸਾਦ ਯਾਦਵ ਨੇ ਅੱਜ ਇਹ ਕਹਿ ਦਿੱਤਾ, ਉਹ ਕਹਿੰਦਾ ਜੀ ਸੋਨੀਆ ਨਾਲ ਮੇਰੀ ਕੋਈ ਗੱਲ ਹੋਈ ਨਹੀਂ, ਜਦਕਿ ਸੂਤਰ ਇਹ ਗੱਲ ਕਹਿੰਦੇ ਕਿ ਸੋਨੀਆ ਗਾਂਧੀ ਨੇ ਜ਼ੋਰ ਲਾਇਆ। ਹੁਣ ਲਾਲੂ ਪ੍ਰਸਾਦ ਯਾਦਵ ਬਾਰੇ ਇਹ ਸੁਣਨ 'ਚ ਆ ਰਿਹਾ ਕਿ ਲਾਲੂ ਪ੍ਰਸਾਦ ਯਾਦਵ ਮੁੰਡੇ ਦਾ ਅਸਤੀਫਾ ਤੇ ਦਿਵਾਉਣ ਨੂੰ ਤਿਆਰ ਆ, ਪਰ ਉਹ ਕੁਝ ਸ਼ਰਤਾਂ ਰੱਖਦਾ ਪਿਆ ਕਿ ਮੇਰੀ ਵੀ ਰਹਿ ਜਾਵੇ। ਕਿਉਂਕਿ ਜੇ ਲਾਲੂ ਪ੍ਰਸਾਦ ਯਾਦਵ ਸਿੱਧਾ ਮੁੰਡੇ ਦਾ ਅਸਤੀਫਾ ਦਿਵਾਉਂਦਾ ਤੇ ਫਿਰ ਉਹ ਮਿੱਟੀ ਹੁੰਦਾ ਬਿਹਾਰ ਦੇ ਵਿੱਚ। ਹੁਣ ਕੁੱਲ ਮਿਲਾ ਕੇ ਜਿਹੜਾ ਨਿਤਿਸ਼ ਕੁਮਾਰ ਦਾ ਸੰਗਠਨ ਆ JDU, ਉਹ ਇਸ ਗੱਲ ਤੇ ਅੜ ਗਿਆ ਕਿ ਅਸੀਂ ਕੁਝ ਘੰਟਿਆਂ ਦੇ ਅੰਦਰ ਜਾਂ ਤੇ ਅਸਤੀਫਾ ਲੈ ਲੈਣਾ, ਤੇ ਜਾਂ ਜਿਹੜਾ ਇਹਦਾ ਮੁੰਡਾ ਤੇਜਸਵੀ
ਉਹ ਸਾਹਮਣੇ ਆ ਕੇ, ਘਰ ਤੋਂ ਬਾਹਰ ਆ ਕੇ ਸਾਰੇ ਤੱਥ ਰੱਖੇ, ਆਪਣੀਆਂ ਦਲੀਲਾਂ ਦੇਵੇ ਲੋਕਾਂ ਨੂੰ, ਇਹ ਸਾਬਤ ਕਰੇ ਕਿ ਉਹਦਾ ਇਸ ਘੁਟਾਲੇ ਦੇ ਵਿੱਚ, ਸਕੈਮ ਦੇ ਵਿੱਚ ਕੋਈ ਹਿੱਸਾ ਨਹੀਂ। ਸੋ ਉਹ ਇਸ ਗੱਲ ਨੂੰ ਸਾਬਤ ਨਹੀਂ ਕਰ ਸਕਦਾ। ਹੁਣ ਇਹਨਾਂ ਨੇ, ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਕੀ ਚਾਬੀ ਕਮਾਈ? ਇਹਨਾਂ ਨੇ ਇੱਕ ਤੇ ਕਿਹਾ ਕਿ ਜੀ ਦੇਖੋ, ਇਹ ਲਾਲੂ ਪ੍ਰਸਾਦ ਯਾਦਵ ਦਾ ਮੁੰਡਾ, ਉਹ FIR ਦਾ ਸਾਹਮਣਾ ਕਰਦਾ ਪਿਆ, ਉਹਦਾ ਅਸਤੀਫਾ ਲੈਣਾ ਚਾਹੀਦਾ। ਹਾਲਾਂਕਿ ਤੁਸੀਂ ਕਮਾਲ ਦੀ ਗੱਲ ਵੇਖੋ ਕਿ ਉਮਾ ਭਾਰਤੀ ਕੇਂਦਰ ਦੀ ਮਿਨਿਸਟਰ ਆ, ਉਹਦੇ ਖਿਲਾਫ ਵੀ ਤੇ ਚਾਰਜਸ਼ੀਟ ਫਾਈਲ ਹੋਈ ਹੈ ਨਾ ਬਾਬਰੀ ਮਸਜਿਦ ਵਾਲੇ ਮਾਮਲੇ ਦੇ ਵਿੱਚ। ਉਹਦਾ ਅਸਤੀਫਾ ਨਹੀਂ ਮੰਗਿਆ ਕਿਸੇ ਨੇ, ਤੇ ਉਹ ਕਹਿੰਦੇ ਕਿ ਨਹੀਂ, ਇਹਦਾ ਅਸਤੀਫਾ ਹੋਣਾ ਚਾਹੀਦਾ। ਹੁਣ ਇੱਕ ਚੀਜ਼ ਇਹ ਕਹਿਤੀ, ਨਿਤਿਸ਼ ਕੁਮਾਰ ਉੱਥੇ ਵੀ ਫਸ ਗਿਆ। ਦੂਸਰੀ ਗੱਲ ਉਹਨਾਂ ਨੇ ਇਹ ਕਹਿਤੀ ਕਿ ਜੇ ਇਹਨਾਂ ਦਾ ਗੱਠਜੋੜ ਟੁੱਟਦਾ ਤੇ ਅਸੀਂ ਬਾਹਰੋਂ ਰਹਿ ਕੇ, ਮਤਲਬ ਕਿ ਅਸੀਂ ਬਾਹਰਲੇ ਪਾਸੋਂ ਅਸੀਂ ਇਹਨਾਂ ਨੂੰ ਸਮਰਥਨ ਦੇ ਦਿਆਂਗੇ, ਨਿਤਿਸ਼ ਕੁਮਾਰ ਹੋਰਾਂ ਨੂੰ, ਯਾਨੀ ਇਹਨਾਂ ਦੀ ਸਰਕਾਰ ਚੱਲਦੀ ਰੱਖਾਂਗੇ। ਸੋ ਇਸ ਮਾਮਲੇ 'ਚ ਨਿਤਿਸ਼ ਕੁਮਾਰ ਇਸ ਕਰਕੇ ਵੀ ਫਸ ਗਿਆ, ਰਾਜਕਰਨਵੀਰ ਸਿੰਘ ਜੀ, ਕਿ ਜਿਹੜੇ ਮੁੱਦੇ 'ਚ ਅੱਜ ਲਾਲੂ ਪ੍ਰਸਾਦ ਯਾਦਵ ਉਲਝਿਆ ਫਿਰਦਾ, ਅਸਲ ਦੇ ਵਿੱਚ ਇਹਨੂੰ ਸਭ ਤੋਂ ਪਹਿਲਾਂ 2008 ਦੇ ਵਿੱਚ ਚੁੱਕੇ ਨਿਤਿਸ਼ ਕੁਮਾਰ ਨੇ ਸੀ। ਪ੍ਰੈਸ ਕਾਨਫਰੰਸ ਸਭ ਤੋਂ ਪਹਿਲੀ ਜਿਹੜੀ ਸੀ ਉਹ ਕੀਤੀ ਹੋਈ ਨਿਤਿਸ਼ ਕੁਮਾਰ ਨੇ ਸੀ। ਹੁਣ ਨਿਤਿਸ਼ ਕੁਮਾਰ ਉਸ ਮੁੱਦੇ ਤੋਂ ਵੀ ਪਿੱਛੇ ਨਹੀਂ ਹਟ ਸਕਦਾ, ਉਸ ਗੱਲ ਨੂੰ ਵੀ ਨਹੀਂ ਝੂਠਿਆ ਕਹਿ ਸਕਦਾ ਕਿ ਨਹੀਂ ਜੀ ਇਹ ਲਾਲੂ ਪ੍ਰਸਾਦ ਯਾਦਵ ਨਾਲ ਧੱਕਾ ਹੋਣ ਡਿਆ। ਸੋ ਇਸ ਕਰਕੇ ਨਿਤਿਸ਼ ਕੁਮਾਰ ਇਸ ਪਾਸੇ ਤੁਰ ਪਿਆ, ਉਹਨੂੰ ਅੱਖ ਚੱਪਣਾ ਪਿਆ ਕਿ ਇਹਦਾ ਅਸਤੀਫਾ ਕਰਾ ਲਿਆ ਜਾਵੇ ਤੇ ਇਸ ਧਰਮ ਸੰਕਟ ਚੋਂ ਅਸੀਂ ਆਪਣਾ ਆਪ ਬਚਾ ਕੇ ਨਿਕਲ ਜਾਈਏ। ਪਰ ਉਹ ਨਿਕਲ ਜਾਣ ਵੱਖਰੀ ਗੱਲ ਆ, ਇਹਨਾਂ ਦਾ ਜਿਹੜਾ ਮਹਾਗਠਜੋੜ ਆ ਉਹ ਇੱਕ ਵਾਰੀ ਖਤਰੇ ਦੇ ਬੱਦਲਾਂ ਹੇਠ ਆ। ਅੱਗੇ ਜਾ ਕੇ ਕੀ ਬਣਦਾ, ਪਰ ਹਾਲ ਦੀ ਘੜੀ ਲਾਲੂ ਪ੍ਰਸਾਦ ਯਾਦਵ ਲਈ ਖਤਰੇ ਦਾ ਘੁੱਗੂ ਬੁਲ ਪਿਆ। ਜੀ ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰੀਏ ਵੀ AC ਬੱਸ ਮਾਲਕਾਂ ਦੀਆਂ ਜੇਬਾਂ ਦਾ ਧੂੰਆਂ ਘਟਾਉਣਗੀਆਂ ਹੁਣ ਲਗਜ਼ਰੀ ਬੱਸਾਂ। ਦੇਖੋ ਰਾਜਕਰਨਵੀਰ ਸਿੰਘ ਜੀ, ਜਿਹੜੀ ਇਹਨਾਂ ਨੇ ਪਾਲਿਸੀ ਆਂਦੀ ਸੀਗੀ ਨਾ, ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ, ਉਦੋਂ ਟਰਾਂਸਪੋਰਟ ਪਾਲਿਸੀ ਕਿਹਾ ਗਿਆ ਸੀ। ਕਹਿੰਦੇ ਸੀ ਕਿ ਟਰਾਂਸਪੋਰਟ ਪਾਲਿਸੀ ਅਸੀਂ ਲਿਆਂਦੀ ਆ, ਪਰ ਲੋਕੀ ਕਹਿੰਦੇ ਸੀ ਟਰਾਂਸਪੋਰਟ ਪਾਲਿਸੀ ਜ਼ਰੂਰ ਆ, ਪਰ ਇਹ ਟਰਾਂਸਪੋਰਟ ਪਾਲਿਸੀ ਨਹੀਂ ਹੈ, ਪਾਰਦਰਸ਼ੀ ਪਾਲਿਸੀ ਨਹੀਂ ਹੈ। ਇਹਨਾਂ ਨੇ ਉਦੋਂ ਕੀ ਕੀਤਾ ਸੀਗਾ ਕਿ ਜਿਹੜੀਆਂ ਲਗਜ਼ਰੀ ਬੱਸਾਂ ਸੀਗੀਆਂ ਉਹਨਾਂ ਦਾ ਟੈਕਸ, ਜਿਹੜਾ ਪਰ ਕਿਲੋਮੀਟਰ ਟੈਕਸ ਹੁੰਦਾ ਹੈ, ਉਹ ਕਈ ਗੁਣਾ ਘਟਾ ਦਿੱਤਾ ਸੀ। ਜਦ ਕਿ ਜਿਹੜੀਆਂ ਨਾਨ AC ਬੱਸਾਂ, ਜਿਹੜੇ ਕਿ ਲੋਕ ਆਮ ਸਫ਼ਰ ਕਰਦੇ ਜਿਨ੍ਹਾਂ 'ਚ, ਉਹਨਾਂ ਬੱਸਾਂ ਦਾ ਮਾਮੂਲੀ ਜਿਹਾ ਇਹਨਾਂ ਨੇ ਟੈਕਸ ਘਟਾਇਆ ਸੀਗਾ। ਹੁਣ ਟੈਕਸ ਦਾ ਵਾਸਤਾ ਸਿੱਧੇ ਤੌਰ ਤੇ ਕਿਰਾਏ ਦੇ ਨਾਲ ਆ ਜੀ। ਹੁਣ ਇਹਨਾਂ ਨੇ AC ਬੱਸਾਂ ਜਿਹੜੀਆਂ ਆਪਣੀਆਂ ਸਸਤੀਆਂ ਕਰ ਲਈਆਂ ਟੈਕਸ ਬੰਨਿਓ, ਜਦ ਕਿ ਉਹਨਾਂ ਦਾ ਕਿਰਾਇਆ ਜਿਹੜਾ ਉਹ ਉੱਥੇ ਦਾ ਉੱਥੇ ਹੀ ਖੜਾ ਸੀਗਾ। ਮਸਲਨ ਇੱਕ ਨਾਨ AC ਬੱਸ ਚੰਡੀਗੜ੍ਹ 'ਚ ਇੱਕ ਯਾਤਰੂ ਨੂੰ ਲੈ ਕੇ ਜਾਂਦੀ 2.5-300 'ਚ, ਇਹਨਾਂ ਦੀ ਜਿਹੜੀ ਬੱਸ ਹੈ ਲਗਜ਼ਰੀ ਬੱਸ ਜਿਹਨੂੰ ਇੰਟੈਗਰਲ ਕਹਿੰਦੇ ਆ, ਉਹ ਲੈ ਕੇ ਜਾਂਦੀ ਹੈ 650-700 'ਚ। ਇਸ ਤਰ੍ਹਾਂ ਦਾ ਇਹਨਾਂ ਦਾ ਸਾਰਾ ਹਿਸਾਬ ਕਿਤਾਬ ਸੀਗਾ। ਹੁਣ ਇਹਨਾਂ ਨੇ ਨਵੀਂ ਟਰਾਂਸਪੋਰਟ ਪਾਲਿਸੀ ਲਿਆਂਦੀ ਇਸ ਸਰਕਾਰ ਨੇ। ਇਹਦੇ 'ਚ ਕੀ ਕੀਤਾ ਕਿ ਇਹਨਾਂ ਨੇ ਜਿਹੜੀਆਂ AC ਬੱਸਾਂ, ਜਿਨ੍ਹਾਂ ਦਾ ਕਿ ਪਹਿਲਾਂ ਬਹੁਤ ਹੀ ਜ਼ਿਆਦਾ ਘਟ ਗਿਆ ਸੀਗਾ ਟੈਕਸ, ਉਹ ਟੈਕਸ ਹੁਣ ਇਹਨਾਂ ਨੇ ਚੱਕ ਦਿੱਤਾ। ਮਤਲਬ ਇਹ ਹੈ ਕਿ ਜਿਹੜੀਆਂ ਆਮ ਬੱਸਾਂ ਉਹਨਾਂ ਦਾ ਤਾਂ ਥੋੜਾ ਜਿਹਾ ਇਹਨਾਂ ਨੇ ਟੈਕਸ ਇਨਕਰੀਜ਼ ਕੀਤਾ। ਮਸਲਨ ਜਿੱਦਾਂ ਅੱਗੇ ਸੀਗਾ ₹1.60, ਉਹ ਵਧਾ ਕੇ ₹2.73 ਕਰ ਦਿੱਤਾ। ਪਰ ਜਿਹੜੀਆਂ AC ਬੱਸਾਂ ਸੀਗੀਆਂ ਜਿਨ੍ਹਾਂ ਦਾ ਟੈਕਸ ਮਾਤਰ ₹1.60 ਸੀ, ਔਰ ਜਦੋਂ ਇਹਨਾਂ ਨੇ 2012 'ਚ ਘਟਾਇਆ ਸੀ ਉਦੋਂ ਮੇਰੇ ਖਿਆਲ ਦੇ ਨਾਲ ₹7 ਕੁਝ ਪੈਸੇ ਸੀ। ਸੋ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ₹7 ਕੁਝ ਪੈਸਿਆਂ ਤੋਂ ਘਟਾ ਕੇ ਇਹਨਾਂ ਨੇ ₹1.60 ਪਰ ਕਿਲੋਮੀਟਰ ਤੇ ਟੈਕਸ ਲਿਆਂਦਾ ਸੀ। ਹੁਣ ਜਿਹੜਾ ਇਹ ਵਧਾ ਕੇ ਕਰ ਦੇਣਗੇ ₹5.60। ਇਹਦਾ ਮਤਲਬ ਇਹ ਆ ਕਿ ਕੋਈ ਵੀ ਲਗਜ਼ਰੀ ਬੱਸ ਆ, ਜਿਹੜੀ AC ਬੱਸ ਆ, ਉਹਨੂੰ ਲਗਭਗ ₹7 ਲੱਖ ਐਕਸਟਰਾ ਸਾਲ ਦਾ ਟੈਕਸ ਦੇਣਾ ਪਵੇਗਾ ਸਰਕਾਰ ਨੂੰ। ਇਹਦਾ ਮਤਲਬ ਇਹ ਵੀ ਹੈ ਕਿ ਖਜ਼ਾਨੇ ਨੂੰ ਭਰਪੂਰ ਮਾਇਆ ਮਿਲੇਗੀ ਔਰ ਖਜ਼ਾਨਾ ਜਿਹੜਾ ਉਹ ਥੋੜਾ ਜਿਹਾ ਸੁੱਖ ਦਾ ਸਾਹ ਲਊਗਾ। ਪਰ ਇਹਦੇ ਨਾਲ ਜਿਹੜੀਆਂ AC ਬੱਸਾਂ ਵਾਲੇ ਮਾਲਕ ਨੇ, ਜਿਨ੍ਹਾਂ ਦੇ ਇਹ ਬੇੜੇ AC ਬੱਸਾਂ ਵਾਲੇ, ਉਹਨਾਂ ਦੀਆਂ ਬੇੜੀਆਂ 'ਚ ਵੱਟੇ ਜ਼ਰੂਰ ਪੈਣਗੇ, ਕਿਉਂਕਿ ਇੱਕਦਮ ਉਹ ਇੰਨਾ ਕਿਰਾਇਆ ਵੀ ਨਹੀਂ ਚੁੱਕ ਸਕਦੇ। ਕਿਰਾਇਆ ਸਰਕਾਰ ਨੇ ਬਦਲ ਨਹੀਂ ਦੇਣਾ ਛੇਤੀ ਕੀਤਿਆਂ, ਕਿਉਂਕਿ ਹੁਣ ਸਰਕਾਰ ਉਲਟਿਆ। ਦੂਜੀ ਗੱਲ ਇਹ ਬਣੇਗੀ ਕਿ ਇਹ ਜਿਹੜੀਆਂ ਬੱਸਾਂ ਜ਼ਿਆਦੀਆਂ ਨੇ ਜਿਸ ਘਰ ਕੋਲੇ, ਉਹਨਾਂ ਦੀ ਹੁਣ ਨਜਾਇਜ਼ ਬੱਸ ਵੀ ਨਹੀਂ ਚੱਲਣੀ। ਜੇ ਇਹ ਟਰਾਂਸਪੋਰਟ ਪਾਲਿਸੀ ਪਾਰਦਰਸ਼ੀ ਢੰਗ ਨਾਲ ਲਾਗੂ ਹੋ ਜਾਂਦੀ ਹੈ ਤਾਂ ਇਹ ਜਿਹੜਾ ਟੈਕਸ ਵਧਿਆ ਫਿਰ ਉਹਨਾਂ ਲਈ ਕਾਫੀ ਘਾਟੇਬੰਦਾ ਸਾਬਤ ਹੋਏਗਾ। ਇਸ ਕਰਕੇ ਇਹ ਜਿਹੜੀ ਗੱਲ ਕਹੀ ਜਾ ਰਹੀ ਹੈ ਕਿ ਇਹ ਬੱਸਾਂ
ਇਹਨਾਂ ਦੀਆਂ ਜੇਬਾਂ ਦਾ ਧੂੰਆਂ ਕਢਾਏਗੀ ਤਾਂ ਮੇਰੇ ਖਿਆਲ ਦੇ ਨਾਲ ਧੂੰਆਂ ਤੇ ਜ਼ਰੂਰ ਨਿਕਲੇਗਾ ਜੇ ਇਹ ਟਰਾਂਸਪੋਰਟ ਪਾਲਿਸੀ ਸਾਰਥਕ ਢੰਗ ਦੇ ਨਾਲ ਲਾਗੂ ਹੋ ਜਾਂਦੀ ਹੈ। ਪਰ ਇਹ ਕਹਿੰਦੇ ਆ ਕਿ ਨਜਾਇਜ਼ ਬੱਸਾਂ ਅਸੀਂ ਚੱਲਣ ਨਹੀਂ ਦੇਣੀਆਂ, ਪਰ ਜਿਹੜੇ ਇਸ ਕਿੱਤੇ ਦੇ ਨਾਲ ਜੁੜੇ ਲੋਕ ਹੈ ਉਹ ਕਹਿੰਦੇ ਕਿ ਇਹ ਨਜਾਇਜ਼ ਬੱਸਾਂ ਰੋਕਣੀਆਂ ਕੋਈ ਨਹੀਂ। ਉਹ ਕਹਿੰਦੇ ਕਿ ਇਹ ਸਕੀਮ ਹੁੰਦੀ ਇਹਨਾਂ ਦੇ ਕੋਲੇ, ਕਾਊਂਟਰ ਤੇ ਜਾ ਕੇ ਉਹੀ ਬੱਸ ਲੱਗਦੀ ਹੈ ਜਿਹੜੀ ਪਰਮਿਟ ਤੇ ਚੜੀ ਹੁੰਦੀ ਹੈ, ਪਰ ਜਿਵੇਂ ਹੀ ਬਾਹਰ ਨਿਕਲਦੀ ਹੈ ਬੱਸ, ਉਸ ਬੱਸ ਦੇ ਨਾਲ ਇੱਕ ਅੱਗੇ ਬੱਸ ਲੱਗ ਜਾਂਦੀ ਹੈ, ਇੱਕ ਪਿੱਛੇ ਲੱਗ ਜਾਂਦੀ ਹੈ, ਫਿਰ 3 ਹੋ ਜਾਂਦੀਆਂ ਰਸਤੇ 'ਚ। ਸੋ ਉਹ ਕਹਿੰਦੇ ਕਿ ਇਹਦਾ ਹੱਲ, ਇਹਦਾ ਤੋੜ ਕਿਵੇਂ ਲੱਭੇਗੀ ਨਵੀਂ ਸਰਕਾਰ, ਉਹ ਵੇਖਣ ਵਾਲਾ ਨਜ਼ਾਰਾ ਹੋਏਗਾ। ਪਰ ਹਾਲ ਦੀ ਘੜੀ ਇਹ ਅਸੀਂ ਕਹਿ ਸਕਦੇ ਹਾਂ ਕਿ ਜੋ ਇਹਨਾਂ ਨੇ ਟੈਕਸ ਘਟਾਇਆ ਸੀ ਔਰ ਬੇਹੱਦ ਬੇਲੋੜਾ ਇਹਨਾਂ ਨੇ ਘਟਾ ਦਿੱਤਾ ਸੀਗਾ, ਉਸ ਟੈਕਸ ਨੂੰ ਇਨਕਰੀਜ਼ ਕਰ ਦਿੱਤਾ ਗਿਆ ਔਰ ਫਰਕ ਪੈਦਾ ਕਰ ਦਿੱਤਾ ਗਿਆ ਕਿ ਆਮ ਬੱਸ ਔਰ ਜਿਹੜੀ ਲਗਜ਼ਰੀ ਬੱਸ ਆ ਇਹਦੇ ਵਿੱਚ ਜਿਹੜਾ ਟੈਕਸ ਦਾ ਫਰਕ ਸੀ ਉਹ ਜਿੰਨਾ ਹੋਣਾ ਚਾਹੀਦਾ ਸੀ, ਜਿੰਨੀ ਵਾਸਤਵਿਕਤਾ ਦੇ ਵਿੱਚ ਲੋੜ ਆ, ਉਹ ਇਹਨਾਂ ਨੇ ਕਰ ਦਿੱਤੀ ਆ। ਇਹਦੇ ਸਿੱਟੇ ਕੀ ਨਿਕਲਣਗੇ ਉਹਦੇ ਲਈ ਸਾਨੂੰ ਇੰਤਜ਼ਾਰ ਕਰਨਾ ਪਵੇਗਾ। ਜੀ ਜੀ। ਤੇ ਮਿੰਟੂ ਗੁਰਸਰੇ ਜੀ, ਅਗਲੀ ਗੱਲ ਕਰੀਏ, ਲੇਬਰ ਪੈਨ ਹੱਦੋਂ ਵਧੀ ਤਾਂ ਜਨਾਨੀ ਨੇ ਭੱਜ ਕੇ ਸਤਲੁਜ ਵਿੱਚ ਛਾਲ ਮਾਰੀ, ਜੱਚਾ ਬੱਚਾ ਦੋਨੋਂ ਬਚ ਗਏ। ਦੇਖੋ ਕਮਾਲ ਦੀ ਵੈਸੇ ਰੱਖਣ ਵਾਲੇ ਦੀ ਰਹਿਮਤ ਆ ਕਿ ਦੋਨੇ ਬਚ ਗਈਆਂ, ਪਰ ਜੋ ਵੀ ਵਾਪਰਿਆ ਰਾਜ ਕਰਮਵੀਰ ਸਿੰਘ ਜੀ ਉਹ ਬਹੁਤ ਮੰਦਭਾਗਾ ਵਾਪਰਿਆ ਤੇ ਬੜੀ ਕਾਹਲੀ ਨਾਲ ਵਾਪਰਿਆ। ਦਰਅਸਲ ਇਹ ਘਟਨਾ ਹੈਗੀ ਹੈ ਫਲੌਰ ਦੀ, ਜਿੱਥੇ ਇੱਕ ਗਰਭਵਤੀ ਬੀਬੀ ਨੂੰ ਦਾਖਲ ਕਰਾਇਆ ਗਿਆ ਇੱਕ ਨਿੱਜੀ ਹਸਪਤਾਲ ਦੇ ਵਿੱਚ ਕਿਉਂਕਿ ਡਿਲੀਵਰੀ ਹੋਣ ਵਾਲੀ ਸੀ। ਉਸ ਬੀਬੀ ਦੇ ਇਹ ਪਹਿਲਾ ਬੱਚਾ ਹੋਣ ਵਾਲਾ ਸੀਗਾ, ਲੇਬਰ ਪੇਨ ਸ਼ੁਰੂ ਹੋ ਗਈ ਔਰ ਉਹਦੀ ਹਾਲਤ ਜਿਹੜੀ ਸੀ ਉਹ ਵਿਗੜਦੀ ਜਾ ਰਹੀ ਸੀ ਤੇ ਉਹਦੇ ਪਤੀ ਨੇ ਡਾਕਟਰ ਨੂੰ ਕਿਹਾ ਕਿ ਭਾਈ ਹਾਲਤ ਜੱਚਾ ਦੀ ਪਲ ਪਲ ਖਰਾਬ ਹੁੰਦੀ ਜਾ ਰਹੀ ਹੈ, ਤੁਸੀਂ ਉਹਦਾ ਕੁਝ ਨਾ ਕੋਈ ਹੀਲਾ ਵਸੀਲਾ ਕਰੋ, ਡਿਲੀਵਰੀ ਕਰਾ ਦਿਓ, ਤੁਸੀਂ ਆਪਰੇਸ਼ਨ ਕਰ ਦਿਓ। ਉਹ ਡਾਕਟਰ ਕਹਿੰਦੇ ਇਹ ਨਹੀਂ, ਹਾਲੇ 10 ਵਜੇ ਆ, 10:30 ਔਰ ਇਸ ਤੋਂ ਬਾਅਦ ਆਪਾਂ ਟਾਈਮ ਲਵਾਂਗੇ ਔਰ ਹੋ ਸਕਦਾ 1-1:30 ਵਜੇ ਤੱਕ ਦਾ ਆਪਾਂ ਟਾਈਮ ਲਈਏ, ਯਾਨੀ 1 ਤੋਂ 2 ਵਜੇ ਤੱਕ ਅਸੀਂ ਆਪਰੇਸ਼ਨ ਕਰ ਦਿਆਂਗੇ, ਹੋ ਸਕਦਾ ਕਿ ਜਦ ਤੱਕ ਨਾਰਮਲ ਡਿਲੀਵਰੀ ਹੋ ਜਾਵੇ। ਪਰ ਜਦੋਂ ਉਸ ਬੀਬੀ ਨੇ ਗੱਲ ਸੁਣੀ ਕਿ ਇਹ ਤੇ ਮੈਨੂੰ 1-1:30 ਵਜੇ ਤੱਕ ਇੱਥੇ ਰੱਖਣ ਨੂੰ ਫਿਰਦੇ ਆ, ਇਹ ਜਦ ਤੱਕ ਡਿਲੀਵਰੀ ਕਰਨਗੇ ਨਹੀਂ, ਉਸ ਬੀਬੀ ਦੇ ਮਨ 'ਚ ਪਤਾ ਨਹੀਂ ਕੀ ਆਇਆ, ਉਹ ਇੱਕਦਮ ਉਸ ਹਸਪਤਾਲ 'ਚੋਂ ਭੱਜ ਨਿਕਲੀ ਤੇ ਨੇੜੇ ਜਿੱਧਰ ਸਤਲੁਜ ਪੈਂਦਾ ਸੀਗਾ, ਸਤਲੁਜ ਵਾਲੇ ਪਾਸੇ ਉਹਨੇ ਭੱਜਣਾ ਸ਼ੁਰੂ ਕਰ ਦਿੱਤਾ। ਹਾਲਾਂਕਿ ਉਹਦੇ ਪਿੱਛੇ ਵੀ ਕੁਝ ਬੰਦੇ ਗਏ ਦੱਸਦੇ ਆ, ਪਰ ਉਹਦਾ ਪਤਾ ਨਹੀਂ ਲੱਗਿਆ ਛੇਤੀ ਕਿਤੇ ਅੱਗੇ ਉੱਥੇ ਕੋਈ ਨਹਾਉਂਦਾ ਪਿਆ ਸੀ। ਚੰਗੀ ਗੱਲ ਜਿਹੜੀ ਇਹ ਵਾਪਰੀ ਕਿ ਉੱਥੇ ਕੋਈ ਨਹਾਉਂਦਾ ਪਿਆ ਸੀਗਾ, ਕੋਈ ਨੇੜੇ ਡੇਰੇ ਦੇ ਵਿੱਚ ਸੇਵਾ ਕਰਦਾ ਸੀਗਾ। ਉਹਨੇ ਜਦੋਂ ਵੇਖਿਆ ਕਿ ਬੀਬੀ ਨੇ ਆ ਕੇ ਛਾਲ ਮਾਰ ਦਿੱਤੀ ਹੈ ਸਤਲੁਜ ਦੇ ਵਿੱਚ, ਉਹਨੇ ਦਵਾ ਦਵ ਕੀ ਕੀਤਾ ਕਿ ਡੇਰੇ ਦੇ ਵਿੱਚ ਜਿੰਨੀਆਂ ਔਰਤਾਂ ਖੜੀਆਂ ਸਨ ਉਹਨਾਂ ਨੂੰ ਹਾਕ ਮਾਰੀ ਕਿ ਭਾਈ ਇਸ ਤਰ੍ਹਾਂ ਔਰਤ ਨੇ ਛਾਲ ਮਾਰ ਦਿੱਤੀ ਹੈ। ਪਰ ਇੱਕ ਹੋਰ ਕੁਝ ਖੁਸ਼ਕਿਸਮਤੀ ਉੱਥੇ ਇਹ ਵਾਪਰੀ ਕਿ ਉਹ ਵਹਿਣ ਦੇ ਨਾਲ ਉਸ ਪਾਸੇ ਵਹਿ ਗਈ ਜਿੱਧਰ ਪਾਣੀ ਥੋੜਾ ਸੀ, ਨਾਲਾ ਜਿਹਾ ਸੀ ਇੱਕ, ਉਧਰ ਲੱਗ ਗਈ ਜਿੱਧਰ ਪਾਣੀ ਘੱਟ ਸੀ, ਇਸ ਕਰਕੇ ਡੁੱਬੀ ਨਹੀਂ। ਫਿਰ ਉਹਨਾਂ ਔਰਤਾਂ ਨੇ ਤੈਰ ਕੇ ਉਹ ਲਿਜਾ ਕੇ ਤੇ ਉੱਥੋਂ ਕੱਢ ਲੈਂਦੀ ਉਹ ਬੀਬੀ। ਫਿਰ ਕਮਾਲ ਦੀ ਗੱਲ ਇਹ ਹੈ ਕਿ ਉਹਨਾਂ ਬੀਬੀਆਂ ਨੇ ਉੱਥੇ ਹੀ ਓਲਾ ਕਰਕੇ ਪਰਦਾ ਕਰਕੇ ਡਿਲੀਵਰੀ ਕਰਾ ਦਿੱਤੀ। ਹੁਣ ਦੇਖੋ ਜਿਹੜੇ ਹਸਪਤਾਲ ਦੇ ਵਿੱਚ ਉਹ ਐਡਮਿਟ ਹੋਈ ਆ, ਉਹ ਡਾਕਟਰ ਤੇ ਕਹਿੰਦਾ ਪਿਆ ਕਿ ਡਿਲੀਵਰੀ ਹੋ ਨਹੀਂ ਸਕਦੀ, 1:30 ਵਜੇ ਕਰਾਂਗੇ, ਤੇ ਤੁਸੀਂ ਲਾ ਲਓ ਕਿ 10:30 ਵਜੇ ਉੱਥੋਂ ਜਵਾਬ ਹੋਇਆ ਤੇ ਅੱਧਾ ਘੰਟਾ ਇਸ ਘਟਨਾ ਨੂੰ ਵਾਪਰਨ ਦੇ ਵਿੱਚ ਲੱਗ ਗਿਆ ਹੋਊ। 11 ਵਜੇ 11:15 ਵਜੇ ਤੱਕ ਆਮ ਔਰਤਾਂ ਨੇ ਉਸ ਔਰਤ ਦੀ ਡਿਲੀਵਰੀ ਕਰ ਦਿੱਤੀ ਔਰ ਬੜੀ ਸਫਲਤਾਪੂਰਵਕ ਡਿਲੀਵਰੀ ਕਰਾਈ ਹੈ। ਤੇ ਇਹਦਾ ਮਤਲਬ ਹੈ ਕਿ ਉਹ ਡਾਕਟਰਾਂ ਨੇ ਕਿਤੇ ਨਾ ਕਿਤੇ ਗੈਰ ਗੰਭੀਰਤਾ ਵਿਖਾਈ ਇਸ ਮਾਮਲੇ 'ਚ। ਉਹਨਾਂ ਨੂੰ ਸੀਰੀਅਸਲੀ ਲੈਣਾ ਚਾਹੀਦਾ ਸੀ, ਵੇਖਣਾ ਚਾਹੀਦਾ ਸੀਗਾ ਕਿ ਜਣੇਪਾ ਪੀੜਾਂ ਜਿਹੜੀਆਂ ਉਹ ਇਸ ਬੀਬੀ ਦੀ ਬਰਦਾਸ਼ਤ ਸ਼ਕਤੀ ਤੋਂ ਬਾਹਰ ਹੁੰਦੀਆਂ ਜਾਂਦੀਆਂ, ਉਹਦੇ ਲਈ ਕੋਈ ਦਵਾਈ ਦੱਪਾ ਕਰਦੇ, ਕੁਛ ਨਾ ਕੁਛ ਯਤਨ ਕਰਨਾ ਚਾਹੀਦਾ ਸੀ। ਪਰ ਜਿਸ ਤਰੀਕੇ ਨਾਲ ਉਹਨਾਂ ਨੇ ਅੱਗੇ ਇਹ ਟਾਈਮ ਦੇ ਦਿੱਤਾ, ਉਹਦੇ ਨਾਲ ਇਸ ਬੀਬੀ ਤੇ ਜਿਹੜਾ ਪ੍ਰਭਾਵ ਪਿਆ ਉਹ ਨੋਟ ਕਰਨ ਵਾਲੀ ਗੱਲ ਹੈ ਕਿ ਇਹ ਕਿਸੇ ਨਾਲ ਵੀ ਵਾਪਰ ਸਕਦਾ। ਇਹ ਖਾਸ ਧਿਆਨ ਦੇਣ ਦੀ ਜ਼ਰੂਰਤ ਹੈ, ਧਿਆਨ ਦੇਣ ਦੀ ਜ਼ਰੂਰਤ ਨਹੀਂ। ਇਹ ਡਾਕਟਰਾਂ ਦੀ ਜਿਹੜੀ ਲਾਪਰਵਾਹੀ ਆ, ਮੇਰੇ ਖਿਆਲ ਦੇ ਨਾਲ ਤੇ ਇਹਨਾਂ ਤੇ ਢਿੱਲੀ ਕੱਸਣੀ ਚਾਹੀਦੀ ਇਹਨਾਂ ਦੀ ਕਿ ਇਹਨਾਂ ਨੇ ਇਹੋ ਜਿਹਾ ਕਿਉਂ ਕੰਮ ਕੀਤਾ। ਪਰ ਫਿਰ ਵੀ ਅਸੀਂ ਫਾਈਨਲੀ ਇਹ ਗੱਲ ਕਹਿ ਸਕਦੇ ਹਾਂ
ਕਿ ਜੱਚਾ ਤੇ ਬੱਚਾ ਦੀ ਖੁਸ਼ਕਿਸਮਤੀ ਸੀ ਕਿ ਦੋਨੇ ਬਚ ਗਏ ਆ। ਕੁਦਰਤ ਦਾ ਕ੍ਰਿਸ਼ਮਾ ਹੀ ਕਿਹਾ ਜਾ ਸਕਦਾ, ਪਰ ਜਿਸ ਤਰੀਕੇ ਦਾ ਵਤੀਰਾ ਉਹਨਾਂ ਡਾਕਟਰਾਂ ਦਾ ਸੀ, ਉਸ ਵਤੀਰੇ ਨੂੰ ਮੇਰੇ ਖਿਆਲ ਦੇ ਨਾਲ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਸੋ ਦੂਜੇ ਡਾਕਟਰਾਂ ਨੂੰ ਘੱਟੋ ਘੱਟ ਇਸ ਮਾਮਲੇ ਦੇ ਵਿੱਚ ਖਾਸ ਤਵੱਜੋ ਦੇਣ ਦੀ ਜ਼ਰੂਰਤ ਆ ਕਿ ਅੱਗੇ ਤੋਂ ਕਿਸੇ ਹੋਰ ਹਸਪਤਾਲ ਦੇ ਵਿੱਚ ਇਸ ਤਰ੍ਹਾਂ ਦੀ ਇਹ ਘਟਨਾ ਨਾ ਵਾਪਰੇ। ਜੀ 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 ਮਿੰਟੂ ਜੀ, ਅਗਲੀ ਗੱਲ ਕਰੀਏ ਪੰਜਾਬ ਅੰਦਰ NGT ਤੇ ਨੇ ਰੁੱਖਾਂ ਦੀ ਕਟਾਈ ਤੇ ਲਾਈ ਪਾਬੰਦੀ। ਦੇਖੋ ਰਾਜਕਰਮਵੀਰ ਸਿੰਘ ਜੀ, ਸਾਡੇ ਪੰਜਾਬ ਦੇ ਵਿੱਚ ਇਹ ਹਾਲ ਹੋ ਗਿਆ ਹੈ। ਅੱਜ ਸੈਟੇਲਾਈਟ ਤੋਂ ਇੱਕ ਫੋਟੋ ਖਿੱਚੀ ਹੋਈ ਜਿਹੜੀ ਹੈ ਉਹ ਪ੍ਰਾਪਤ ਹੋਈ ਜੀ। ਉਹਦੇ ਵਿੱਚ ਜੇ ਤੁਸੀਂ ਦੇਖੋਗੇ ਪੰਜਾਬ ਵਿੱਚ ਜਿਹੜਾ ਸਾਰਾ ਮੁਲਕ ਇਸ ਸਮੇਂ ਮਾਨਸੂਨ ਦੇ ਪਰਛਾਵੇਂ ਹੇਠ ਆ, ਮਾਨਸੂਨ ਸ਼ਿਹਬਰਾ ਲਾਈ ਬੈਠਾ। ਪੰਜਾਬ ਉਹਦੇ ਚ ਸੁੱਕੇ ਦਾ ਸੁੱਕਾ ਨਜ਼ਰ ਆਉਂਦਾ। ਤੇ ਜੇ ਕਿਸੇ ਮਾਹਰ ਨੂੰ ਪੁੱਛੀਏ ਕਾਰਨ ਕੀ ਹੈ, ਕਿਉਂਕਿ ਅੱਗੇ ਅਸੀਂ ਵਹਿੰਦੇ ਹੁੰਦੇ ਸਾਂ ਕਿ ਇੱਥੇ ਸਾਉਣ ਸਾਰਾ ਮਹੀਨਾ ਜਿਹੜਾ ਉਹ ਝੜੀਆਂ ਲਾਈ ਰੱਖਦਾ ਸੀ ਕਈ ਵਾਰੀ ਜੀ ਜੀ, ਤੇ ਹੁਣ ਸਾਉਣ ਸੁੱਕੇ ਹੀ ਲੰਘ ਜਾਂਦੇ ਆ। ਕੀ ਚੱਕਰ ਹੈ? ਤਾਂ ਮਾਹਰ ਇਹੋ ਗੱਲ ਕਹਿੰਦੇ ਆ ਕਿ ਭਾਈ ਤੁਸੀਂ ਰੁੱਖ ਤੇ ਕੋਈ ਛੱਡਿਆ ਨਹੀਂ। ਕੁੱਖ ਖਤਮ ਕਰਨ ਦੇ ਵਿੱਚ ਪਹਿਲਾਂ ਤੁਸੀਂ ਬਦਨਾਮ ਸੀ, ਰੁੱਖਾਂ ਤੇ ਵੀ ਤੁਸੀਂ ਰਹਿਮ ਨਹੀਂ ਕੀਤਾ। ਫਿਰ ਉੱਥੇ ਚੁੱਪ ਹੋ ਜਾਈਦਾ ਕਿ ਕੀ ਕੀਤਾ ਜਾਵੇ। ਅਸਲ ਦੇ ਵਿੱਚ ਸਿਰਫ ਲੋਕਾਂ ਨੇ ਨਹੀਂ ਆਪਣੇ ਪੱਧਰ ਤੇ ਇਹ ਅਣਗਹਿਲੀ ਵਰਤੀ ਜਾਂ ਕਹੀਏ ਕਿ ਆਪਣੇ ਪੈਰਾਂ ਤੇ ਘੋੜਾ ਮਾਰਿਆ, ਬਲਕਿ ਜਿਹੜੀ ਸਰਕਾਰ ਸੀ ਉਹਨੇ ਵੀ ਰੁੱਖਾਂ ਨੂੰ ਰੱਜ ਕੇ ਵੱਢਿਆ, ਰੱਜ ਕੇ। ਇੱਕ ਅਖਬਾਰ ਨੇ ਪਿਛਲੇ ਸਾਲ ਇੱਕ ਰਿਪੋਰਟ ਛਾਪੀ ਸੀ ਕਿ ਇਹਨਾਂ 10-12 ਸਾਲਾਂ ਦੇ ਦੌਰਾਨ 7 ਤੋਂ 8 ਲੱਖ ਰੁੱਖਾਂ ਦੀ ਬਲੀ ਲੈ ਲਈ ਗਈ। 7 ਤੋਂ 8 ਲੱਖ ਰੁੱਖਾਂ ਦੀ। ਔਰ ਉਸ ਰੁੱਖਾਂ ਦੀ ਬਲੀ ਦੇ ਬਦਲੇ ਤਿਆਰ ਕਿੰਨੇ ਹੋਏ ਰੁੱਖ, ਉਹਦਾ ਕਿਸੇ ਕੋਲ ਕੋਈ ਡਾਟਾ ਨਹੀਂ, ਕਿਸੇ ਕੋਲ ਕੋਈ ਫਿਕਰ ਨਹੀਂ। ਜਦ ਕਿ ਇਹ ਜ਼ਰੂਰੀ ਹੈ ਕਿ ਜੇਕਰ ਤੁਸੀਂ ਇੱਕ ਰੁੱਖ ਪੁੱਟਦੇ ਹੋ, ਤੁਹਾਨੂੰ ਮਜਬੂਰੀ 'ਚ ਪੁੱਟਣਾ ਪੈਂਦਾ, ਜਿਵੇਂ ਤੁਹਾਡੇ ਮੁਲਕਾਂ ਦੇ ਵਿੱਚ ਇੱਧਰ ਹੋਏਗਾ ਕਿ ਉਹ ਰੁੱਖ ਮੁੜ ਕੇ ਉਹਨੇ ਲਾਉਣੇ ਪੈਂਦੇ ਆ। ਜੇ ਇੱਕ ਰੁੱਖ ਪੁੱਟਦੇ ਹੋ ਤਾਂ ਇੱਕ ਦੀ ਥਾਂ ਤੇ ਤੁਹਾਨੂੰ 2-3 ਲਾਉਣੇ ਪੈਂਦੇ ਤਾਂ ਕਿ ਉਹਨਾਂ ਦੇ ਵਿੱਚੋਂ ਇੱਕ ਘੱਟੋ ਘੱਟ ਤਿਆਰ ਹੋਵੇ। ਪਰ ਇੱਥੇ ਸਾਡੇ ਇਹੋ ਜਿਹਾ ਕੋਈ ਸਿਸਟਮ ਨਹੀਂ ਹੈ। ਕਿਸੇ ਤੋਂ ਕੋਈ ਜਵਾਬ ਹੀ ਨਹੀਂ ਲਿਆ ਜਾਂਦਾ ਕਿ ਤੁਸੀਂ ਇੰਨੇ ਰੁੱਖ ਪੁੱਟੇ ਆ ਤੇ ਉਹਦੇ ਬਦਲੇ ਤਿਆਰ ਕਿੰਨੇ ਕੀਤੇ ਆ। ਹਾਲਾਂਕਿ ਜਦੋਂ ਕੇਂਦਰ ਦੇ ਵੱਡੇ ਪ੍ਰੋਜੈਕਟ ਆਉਂਦੇ ਆ, ਮਸਲਨ ਹਾਈਵੇ ਆ ਗਿਆ, ਹਾਈਵੇ ਦੇ ਵਿੱਚ ਜਿੰਨੇ ਰੁੱਖ ਹੁੰਦੇ ਆ ਉਹਨਾਂ ਰੁੱਖਾਂ ਦੀ ਬਕਾਇਦਾ ਰਾਸ਼ੀ ਇਹਨਾਂ ਨੂੰ ਹਰਜਾਨੇ ਵਜੋਂ ਦਿੱਤੀ ਜਾਂਦੀ ਹੈ ਸੂਬਾ ਸਰਕਾਰ ਨੂੰ। ਤੇ ਉਹ ਜਿਹੜੀ ਰਾਸ਼ੀ ਆਉਂਦੀ ਰਹੀ ਰੁੱਖਾਂ ਲਈ, ਉਹ ਸਿਰਫ ਇਸ ਕਰਕੇ ਆਉਂਦੀ ਸੀ ਕਿ ਜਿੰਨੇ ਰੁੱਖ ਤੁਹਾਡੇ ਕੱਟੇ ਗਏ ਆ ਉਹ ਰੁੱਖ ਦੁਬਾਰਾ ਤਿਆਰ ਕਰ ਲਓ। ਪਰ ਉਹ ਰਾਸ਼ੀ ਅੱਗੇ ਕਿਹਨਾਂ ਲੋਕਾਂ ਦੀ, ਕਿਹਨਾਂ ਦੀ ਜੇਬ 'ਚ ਚਲੇ ਗਈ, ਕਿਹਨਾਂ ਸਕੀਮਾਂ ਦੇ ਵਿੱਚ ਵਰਤੀ ਗਈ, ਉਹਦਾ ਕੋਈ ਜਵਾਬ ਨਹੀਂ ਦਿੰਦਾ। ਹੁਣ NGT ਨੇ ਇੱਕ NGO ਦੇ ਕਹਿਣ ਤੇ ਪਾਬੰਦੀ ਲਾ ਦਿੱਤੀ ਹੈ। ਉਹਨਾਂ ਨੇ ਅਪੀਲ ਕੀਤੀ ਹੈ ਕਿ ਉੱਥੇ ਬਹੁਤ ਜ਼ਬਰਦਸਤ ਕਟਾਈ ਚੱਲਦੀ ਪਈ ਹੈ ਰੁੱਖਾਂ ਦੀ ਪੰਜਾਬ ਦੇ ਵਿੱਚ। ਜੇ ਇਹੀ ਹਾਲ ਰਿਹਾ ਤਾਂ ਉੱਥੇ ਲੋਕ ਬਚਣਗੇ ਕਿਵੇਂ? ਤੇ ਮੇਰੇ ਖਿਆਲ ਦੇ ਨਾਲ ਇਹ ਦਲੀਲ ਸਹੀ ਹੈ ਰਾਜਕਰਮਵੀਰ ਸਿੰਘ ਜੀ। ਮੈਨੂੰ ਇੱਕ ਸੱਜਣ ਨੇ ਦੱਸਿਆ, ਉਹ ਕਹਿੰਦਾ ਕਿ ਕੈਨੇਡਾ ਦੇ ਵਿੱਚ ਜੇ ਅਸੀਂ ਭਾਰਤ ਦੇ ਮੁਕਾਬਲੇ ਰੁੱਖਾਂ ਦਾ ਅਨੁਪਾਤ ਮਾਪੀਏ ਤੇ ਇੱਕ ਬੰਦੇ ਨੂੰ 300 ਤੋਂ ਵੱਧ ਰੁੱਖ ਆਉਂਦਾ ਕੈਨੇਡਾ ਦੇ ਵਿੱਚ। ਤੇ ਜੇ ਪੰਜਾਬ ਦੀ ਗੱਲ ਕਰੀਏ ਜਾਂ ਭਾਰਤ ਦੀ ਗੱਲ ਕਰੀਏ, ਇੱਥੇ ਮਸਾਂ 26-27 ਰੁੱਖ ਆਉਂਦੇ ਆ। ਮਤਲਬ ਕਿ ਕੈਨੇਡਾ ਦੇ ਮੁਕਾਬਲੇ ਕਈ ਗੁਣਾ ਘੱਟ ਰੁੱਖ ਨੇ ਸਾਡੇ ਕੋਲ। ਜਦ ਕਿ ਆਬਾਦੀ ਸਾਡੀ ਹਿਸਾਬ ਲਾ ਲਓ ਤੁਸੀਂ ਕਿ ਕਿੰਨੀ ਆਬਾਦੀ ਹੈ। ਇੱਥੇ ਕਈ ਕੈਨੇਡਾ ਪੂਰੇ ਆ ਸਕਦੇ ਭਾਰਤ ਦੇ ਵਿੱਚ ਆਬਾਦੀ ਦੇ ਮਾਮਲੇ 'ਚ। ਸੋ ਇਹ ਰੁੱਖਾਂ ਵਾਲੇ ਪਾਸੇ ਸਾਨੂੰ ਕੋਈ ਨਾ ਕੋਈ ਇਹੋ ਜਿਹਾ ਪ੍ਰੋਜੈਕਟ ਲਾਂਚ ਕਰਨਾ ਪਵੇਗਾ ਜਿਹਦੇ 'ਚ ਸਰਕਾਰ ਦੀ ਵੀ ਭਾਈਵਾਲੀ ਹੋਵੇ, ਸਮਾਜ ਦਾ ਵੀ ਯੋਗਦਾਨ ਹੋਵੇ। ਰਲ ਕੇ ਇਸ ਪਾਸੇ ਕੋਸ਼ਿਸ਼ ਕਰਨੀ ਪਊਗੀ, ਨਹੀਂ ਤੇ ਸਿੱਟੇ ਜਿਹੜੇ ਉਹ ਭਿਆਨਕ ਹੋਣਗੇ। ਪਰ ਇੱਥੇ ਤੁਸੀਂ ਇੱਕ ਚੀਜ਼ ਨੋਟ ਕਰੋ ਕਿ ਪੰਜਾਬ ਦੇ ਵਿੱਚ ਇੱਕ ਸੱਜਣ NGO ਚਲਾਉਂਦਾ ਸੀ, ਬਾਅਦ ਦੇ ਵਿੱਚ ਉਹ ਹਾਈ ਕੋਰਟ ਚਲੇ ਗਿਆ ਜੀ। ਉਸ ਬੰਦੇ ਨੇ ਜਾ ਕੇ ਹਾਈ ਕੋਰਟ ਦੇ ਵਿੱਚ ਇਹ ਅਪੀਲ ਕੀਤੀ ਸੀ, ਪਟੀਸ਼ਨ ਪਾਈ ਸੀਗੀ ਕਿ ਪੰਜਾਬ ਸਰਕਾਰ ਨੂੰ ਕਿਹਾ ਜਾਵੇ ਕਿ ਉਹ ਮਸ਼ੀਨ ਖਰੀਦੇ ਜਿਹਦੇ ਨਾਲ ਵੱਡੇ ਤੋਂ ਵੱਡਾ ਰੁੱਖ ਹੈ ਜਿਹੜਾ ਉਹ ਪੁੱਟ ਕੇ ਦੂਸਰੀ ਥਾਂ ਤੇ ਸੁਰੱਖਿਅਤ ਲਾਇਆ ਜਾ ਸਕਦਾ ਹੈ। ਔਰ ਐਸੀ ਮਸ਼ੀਨ ਗੁਜਰਾਤ ਦੇ ਵਿੱਚ ਆਲਰੇਡੀ ਹੈ ਔਰ ਨਰਿੰਦਰ ਮੋਦੀ ਦੀ ਇੱਕ ਫੋਟੋ ਉਸ ਮਸ਼ੀਨ ਤੇ ਆਈ ਹੋਈ ਹੈ, ਉਹ ਸ਼ਾਇਦ ਗੂਗਲ ਤੇ ਤੁਹਾਨੂੰ ਮਿਲ ਵੀ ਜਾਏਗੀ। ਸੋ ਉਹ ਕਹਿੰਦੇ ਸੀ ਜੇ ਗੁਜਰਾਤ ਸਰਕਾਰ ਉਹ ਮਸ਼ੀਨ ਖਰੀਦ ਸਕਦੀ ਹੈ ਤੇ ਪੰਜਾਬ ਸਰਕਾਰ ਕਿਉਂ ਨਹੀਂ? ਤੇ ਕਮਾਲ ਦੀ ਗੱਲ ਆ ਕਿ ਉਸ ਹੁਕਮ ਹੋਏ ਨੂੰ 4-5 ਸਾਲ ਹੋ ਗਏ ਮੇਰੇ ਖਿਆਲ ਦੇ ਨਾਲ ਘੱਟੋ ਘੱਟ। ਪੰਜਾਬ ਸਰਕਾਰ ਦੀ ਉਹ ਟਰਮ ਹੈ ਜਿਹੜੀ ਉਹ ਤੇ ਪੂਰੀ ਹੋ ਗਈ, ਨਵੀਂ ਸਰਕਾਰ ਆ ਗਈ ਹੈ, ਪਰ ਕਿਸੇ ਨੇ ਵੀ ਉਸ ਪਾਸੇ ਧਿਆਨ ਨਹੀਂ ਦਿੱਤਾ, ਹਾਲਾਂਕਿ ਹਾਈ ਕੋਰਟ ਦੇ ਹੁਕਮ ਹੈ। ਤਾਂ ਮੇਰੇ ਖਿਆਲ ਦੇ ਨਾਲ ਜੇ ਉਹ ਮਸ਼ੀਨ
30-32 ਕਰੋੜ 35 ਕਰੋੜ ਦੀ ਕੀਮਤ ਵੀ ਰੱਖਦੀ ਹੋਵੇ ਤੇ ਲੋਕਾਂ ਦੀਆਂ ਜਾਨਾਂ ਦੇ ਨਾਲੋਂ ਵਾਤਾਵਰਨ ਦੇ ਨਾਲੋਂ ਮਹਿੰਗਾ ਨਹੀਂ ਹੋ ਸਕਦਾ। ਇਹੋ ਜਿਹੀ ਮਸ਼ੀਨ ਲਿਆ ਕੇ ਰੱਖਣੀ ਚਾਹੀਦੀ ਹੈ ਕਿ ਜਿੱਥੇ ਕਿਤੇ ਵੱਡੇ ਪ੍ਰੋਜੈਕਟ ਦੇ ਵਿੱਚ ਸੈਂਕੜੇ ਹਜ਼ਾਰਾਂ ਰੁੱਖ ਆ ਜਾਂਦੇ ਆ ਤਾਂ ਉੱਥੇ ਉਸ ਮਸ਼ੀਨ ਦੀ ਵਰਤੋਂ ਕੀਤੀ ਜਾ ਸਕੇ। ਪਰ ਉਹ ਕਹਿੰਦੇ ਆ ਨਾ ਕਿ ਕਰੇ ਕੌਣ। ਸੋ ਇਹ ਮਸਲਾ ਇਹ ਹੈ ਕਿ ਕਰੇ ਕੌਣ। ਤਾਂ ਇਹਦੇ ਵਿੱਚ ਹੁਣ ਦੇਖਦੇ ਆ ਕਿ ਕੋਈ ਸੰਜੀਦਗੀ ਵਰਤਦਾ ਜਾਂ ਇਸੇ ਤਰ੍ਹਾਂ ਹੀ ਗੈਰ ਗੰਭੀਰਤਾ ਵਾਲਾ ਵਤੀਰਾ ਚੱਲਦਾ ਰਹੇਗਾ। ਪਰ ਜਿਸ ਤਰੀਕੇ ਦੀ ਇੱਥੇ ਤਬਾਹੀ ਹੋ ਰਹੀ ਹੈ, ਜਸਵਿੰਦਰ ਸਰਤਾਜ ਦੇ ਕਹਿਣਾ ਵਾਂਗੂ ਕਿ ਜੇ ਨਾ ਰਹੀਆਂ ਛਾਵਾਂ ਤੇ ਕੀ ਕਰਨਾ ਤਖਤਾਂ ਨੂੰ। ਸੋ ਫਿਰ ਉਹ ਜੇ ਛਾਵਾਂ ਹੀ ਨਾ ਰਹੀਆਂ ਤੇ ਫਿਰ ਤਖਤਾਂ ਨੂੰ ਕੀ ਕਰਨਾ ਹੈ। ਇਸ ਪਾਸੇ ਸਾਡੇ ਹਾਕਮਾਂ ਨੂੰ ਸੋਚਣ ਦੀ ਜ਼ਰੂਰਤ ਹੈ। ਜੀ ਬਿਲਕੁਲ ਮਿੰਟੋ ਜੀ। ਅਗਲੀ ਆਪਾਂ ਪੰਜਾਬ ਦੇ ਇੱਕ ਹੋਰ ਦੁਖਾਂਤ ਦੀ ਗੱਲ ਕਰਦੇ ਹਾਂ। ਕੁਝ ਨੂੰ ਨੌਕਰੀ ਮਿਲ ਨਹੀਂ ਰਹੀ ਤੇ ਕੁਝ ਜਿਹੜੇ ਲੋਕ ਨੇ ਨੌਕਰੀ ਜਿਹੜੀ ਮਿਲੀ ਹੋਈ ਉਸ ਨੂੰ ਛੱਡੀ ਜਾ ਰਹੇ ਨੇ। ਇੱਕ ਬਹੁਤ ਵੱਡੀ ਤਰਾਸਦੀ ਹੈ ਜਿਹਦੇ ਵੱਲ ਕਿਸੇ ਦਾ ਵੀ ਧਿਆਨ ਨਹੀਂ ਜਾ ਰਿਹਾ। ਮੈਂ ਤੁਹਾਨੂੰ 2 ਉਦਾਹਰਨਾਂ ਦੇ ਦਿੰਦਾ ਛੋਟੀਆਂ। ਇੱਕ ਤੇ ਦੇਖੋ ਸਾਡੇ ਇੱਥੇ ਡਾਕਟਰਾਂ ਦੀ ਬੜੀ ਕਿੱਲਤ ਆ ਔਰ ਵੈਸੇ ਇੱਕ ਵੱਖਰੀ ਕਿਸਮ ਦਾ ਇਹ ਇੱਕ ਤੱਥ ਹੈ ਕਿ ਸਾਡੇ ਡਾਕਟਰ ਹੈ ਜਿਹੜੇ ਬਾਹਰਲੇ ਮੁਲਕਾਂ 'ਚ ਜਾ ਕੇ ਉਹ ਸਫਲਤਾਪੂਰਵਕ ਨੌਕਰੀਆਂ ਕਰਦੇ ਪਏ ਆ ਸਾਡੀਆਂ, ਚਾਹੇ ਉਹ ਨਰਸਾਂ ਹੋਣ, ਚਾਹੇ ਡਾਕਟਰ ਹੋਣ। ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ, ਕਈ ਮੁਲਕਾਂ ਦੇ ਵਿੱਚ ਜਾ ਕੇ ਸੇਵਾਵਾਂ ਦੇ ਰਹੇ, ਵਧੀਆ ਜ਼ਿੰਦਗੀ ਜੀ ਰਹੇ। ਪਰ ਪੰਜਾਬ ਦੇ ਵਿੱਚ ਜਿੱਥੇ ਕਿ ਡਾਕਟਰਾਂ ਦੀ ਨਰਸਰੀ ਹੈ, ਉੱਥੇ ਡਾਕਟਰ ਸੇਵਾ ਦੇ ਵਿੱਚ ਨਹੀਂ ਹੈ। ਕਿਉਂ ਨਹੀਂ ਹੈ? ਇਹਦਾ ਜੇ ਜਵਾਬ ਲੱਭਣਾ ਹੋਵੇ ਇਸ ਸਵਾਲ ਦਾ ਤੇ ਉਹਦਾ ਜਵਾਬ ਬਿਹਤਰ ਹੈ ਜਿਹੜਾ ਉਹ ਸਰਕਾਰਾਂ ਦੇ ਸਕਦੀਆਂ। ਹੁਣ ਦੇਖੋ ਪੰਜਾਬ ਦੇ ਵਿੱਚ ਡਾਕਟਰਾਂ ਦੀ ਕਿੱਲਤ ਆ ਔਰ ਡਾਕਟਰ ਭਰਤੀ ਹੋ ਨਹੀਂ ਰਹੇ। ਪਹਿਲੀ ਗੱਲ ਤੇ ਜਿਹੜੇ ਹੋ ਰਹੇ ਆ ਉਹ ਨੌਕਰੀਆਂ ਛੱਡ ਕੇ ਜਾ ਰਹੇ ਆ। ਮਸਲਨ 2 ਸਾਲਾਂ 'ਚ 15 ਤੇ 16 'ਚ ਇਹਨਾਂ ਨੇ 598 ਡਾਕਟਰ ਭਰਤੀ ਕੀਤੇ ਸਨ ਤੇ 598 'ਚੋਂ ਹਾਲਾਂਕਿ ਜ਼ਰੂਰਤ ਤੇ ਬਹੁਤ ਸੀਗੀ, ਇਹਨਾਂ ਦੀ ਜ਼ਰੂਰਤ ਤੇ ਦੁੱਗਣੀ ਸੀਗੀ ਕਿ ਘੱਟੋ ਘੱਟ 1000 ਡਾਕਟਰ ਜਿਹੜਾ ਭਰਤੀ ਕੀਤਾ ਜਾਵੇ, ਪਰ 598 ਕੀਤੇ ਗਏ। ਉਹਦੇ 'ਚੋਂ ਵੀ 84 ਆ ਜਿਹੜੇ ਹੁਣ ਤੱਕ ਅਸਤੀਫਾ ਦੇ ਚੁੱਕੇ ਆ। ਮਤਲਬ ਜਿਹੜੀਆਂ 2 ਸਾਲਾਂ 'ਚ ਭਰਤੀਆਂ ਕੀਤੀਆਂ ਉਹਨਾਂ ਦੇ ਵਿੱਚੋਂ ਵੀ ਕੁਝ ਮਹੀਨਿਆਂ ਦੇ ਅੰਦਰ ਹੀ 84 ਡਾਕਟਰ ਜਿਹੜੇ ਉਹ ਨੌਕਰੀ ਛੱਡ ਕੇ ਰੁਖਸਤ ਹੋ ਗਏ। ਹੁਣ ਦੂਜੇ ਪਾਸੇ ਮੈਂ ਕੱਲ ਇੱਕ ਅੰਗਰੇਜ਼ੀ ਅਖਬਾਰ ਦੀ ਰਿਪੋਰਟ ਪੜ੍ਹਦਾ ਪਿਆ ਸਾਂ। ਉਹਦੇ 'ਚ ਇਹ ਹੋਇਆ ਕਿ ਜਿਹੜੇ ਜੇਈ ਭਰਤੀ ਕੀਤੇ ਜਾਂਦੇ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਸਰਕਾਰ ਨੇ ਜੇਈ ਪਾਵਰਕਾਮ ਦੇ ਵਿੱਚ, ਉਹ ਜੇਈ ਵੀ ਕੱਲ 15 ਬੰਦੇ ਦੱਸਦੇ ਸੀਗੇ ਕਿ ਉਹ ਨੌਕਰੀ ਛੱਡ ਚੁੱਕੇ ਆ। 15 ਜੇਈ। ਹੁਣ ਇਹ ਨੌਕਰੀਆਂ ਕਿਉਂ ਛੱਡ ਰਹੇ ਆ? ਮਤਲਬ ਕਿ ਦੁਖਾਂਤ ਇਸ ਗੱਲ ਦਾ ਹੈ ਕਿ ਇੱਕ ਪਾਸੇ ਤੇ ਅਸੀਂ ਕਹਿੰਦੇ ਕਿ ਪੰਜਾਬ ਦੇ ਵਿੱਚ ਬੇਰੁਜ਼ਗਾਰਾਂ ਦੀ ਬਹੁਤਾਤ ਆ ਤੇ ਦੂਸਰੇ ਪਾਸੇ ਜਿਨ੍ਹਾਂ ਨੂੰ ਨੌਕਰੀ ਮਿਲਦੀ ਹੈ, ਚੰਗੇ ਭਾਗੀ ਨੌਕਰੀ ਮਿਲ ਜਾਂਦੀ ਹੈ, ਉਹ ਨੌਕਰੀ ਛੱਡ ਕਿਉਂ ਰਹੇ ਆ? ਤਾਂ ਇਸ ਤੱਥ ਦੀ ਜੇ ਪੜਚੋਲ ਕਰੀਏ ਕਿ ਨੌਕਰੀ ਛੱਡ ਕਿਉਂ ਰਹੇ ਆ, ਬੜਾ ਹੈਰਾਨ ਕਰਨ ਵਾਲਾ ਤੱਥ ਸਾਹਮਣੇ ਆਉਂਦਾ। ਉਹ ਇਹ ਆ ਕਿ ਅਸਲ ਦੇ ਵਿੱਚ ਅਕਾਲੀ ਭਾਜਪਾ ਸਰਕਾਰ ਨੇ ਇੱਕ ਨੇਮ ਬਣਾ ਦਿੱਤਾ ਸੀਗਾ ਕਿ ਜਿਹੜੀ ਸਰਵਿਸ ਦੀ ਮੁੱਢਲੀ ਹੋਏਗੀ, ਜਿਹੜੀ ਸ਼ੁਰੂ ਦੇ ਵਿੱਚ ਇਹ ਸਮਾਚਾਰ ਨਹੀਂ ਹੋਏਗੀ, ਉਹਦੇ ਵਿੱਚ 3 ਸਾਲ ਮੁਲਾਜ਼ਮ ਨੂੰ ਬੇਸਿਕ ਪੇ ਦਿੱਤੀ ਜਾਏਗੀ। ਹੁਣ ਬੇਸਿਕ ਪੇ ਦੀ ਬੜੀ ਸਮੱਸਿਆ ਵੱਡੀ ਆ। ਮਸਲਨ ਜਿਹੜੇ ਡਾਕਟਰ ਆ ਉਹਨਾਂ ਡਾਕਟਰਾਂ ਨੂੰ ਇਹ ਦਿੰਦੇ ਆ ਮੇਰੇ ਖਿਆਲ ਦੇ ਨਾਲ 18,000 ਰੁਪਇਆ ਬੇਸਿਕ ਪੇ। ਹੁਣ ਰਾਜ ਕਰਨਵੀਰ ਸਿੰਘ ਜੀ ਇੱਕ ਡਾਕਟਰ ਨੂੰ ਡਾਕਟਰੀ ਕਰਨ ਲਈ 60 ਲੱਖ ਰੁਪਇਆ ਤੇ ਘੱਟੋ ਘੱਟ ਫੀਸਾਂ ਤੇ ਖਰਚ ਕਰਨਾ ਪੈਂਦਾ ਜਾਂ ਆਪਣੇ ਆਪ ਤੇ ਖਰਚ ਕਰਨਾ ਪੈਂਦਾ। ਉਸ ਬੰਦੇ ਨੇ ਇੰਨੀ ਮਿਹਨਤ ਕੀਤੀ, ਇੰਨੀ ਪੜ੍ਹਾਈ ਕੀਤੀ ਹੈ ਤੇ ਉਹਨੂੰ ਜੌਬ ਮਿਲ ਰਹੀ ਹੈ 18,000 ਵਾਲੀ। ਤੇ ਜੇ ਅਸੀਂ ਇਹਦੇ ਮੁਕਾਬਲੇ ਗੱਲ ਕਰੀਏ ਹਿਮਾਚਲ ਦੀ, ਹਿਮਾਚਲ ਤੇ ਕੋਈ ਦੂਰ ਨਹੀਂ ਸਾਥੋਂ, ਦੂਰ ਵਾਲੇ ਰਾਜਾਂ ਦੀ ਸਥਿਤੀ ਇਹਦੋਂ ਸ਼ਾਇਦ ਹੋਰ ਵੀ ਸੁਖਾਵੀਂ ਹੋਵੇ, ਪਰ ਮੈਂ ਗੁਆਂਢੀ ਰਾਜ ਦੀ ਗੱਲ ਕਰਦਾ ਪਿਆ। ਹਿਮਾਚਲ ਦੀ ਗੱਲ ਕਰੀਏ ਤੇ ਉੱਥੇ ਡਾਕਟਰਾਂ ਨੂੰ 70,000 ਰੁਪਇਆ ਮਹੀਨੇ ਦਾ ਦੇਣ ਡਿਆ, ਚਾਹੇ ਨਵੀਂ ਭਰਤੀ ਹੈ ਚਾਹੇ ਪੁਰਾਣੀ ਭਰਤੀ ਹੈ। ਤਾਂ ਫਿਰ ਜਿਹੜਾ ਇੱਕ ਡਾਕਟਰ 60-70 ਲੱਖ ਰੁਪਇਆ ਲਾ ਕੇ ਇੱਥੋਂ ਤੱਕ ਪਹੁੰਚਿਆ, ਉਹ 18,000 ਤੇ 3 ਸਾਲ ਧੱਕੇ ਕਿਉਂ ਖਾਏਗਾ, ਜਦ ਕਿ ਉਹਨੂੰ ਹਿਮਾਚਲ ਪ੍ਰਦੇਸ਼ ਵਾਜਾ ਮਾਰਦਾ ਕਿ ਆਓ ਹਿਮਾਲਿਆ ਕੀ ਗੋਦ ਮੇਂ। ਸੋ ਫਿਰ ਅਗਲਾ ਹਿਮਾਲਿਆ ਕੀ ਗੋਦ 'ਚ ਜਾਊਗਾ। ਸੋ ਡਾਕਟਰ ਇੱਥੋਂ ਛੱਡ ਕੇ ਨੌਕਰੀਆਂ ਪਹਾੜਾਂ ਨੂੰ ਚੜੇ ਜਾਂਦੇ ਆ। ਤੁਸੀਂ ਹੈਰਾਨ ਹੋਵੋਗੇ ਹਿਮਾਚਲ ਦੇ ਵਿੱਚ ਕੁੱਲ ਡਾਕਟਰ ਜਿੰਨੇ ਇਸ ਸਮੇਂ ਸੇਵਾਵਾਂ ਦੇ ਰਹੇ ਆ ਉਹਦੇ ਚੋਂ 31% ਪੰਜਾਬ ਦੇ ਆ, ਤੇ ਜਦ ਕਿ ਪੰਜਾਬ ਦੇ ਵਿੱਚ ਡਾਕਟਰ ਲੱਭਦੇ ਹੀ ਨਹੀਂ ਪਏ। ਹੁਣ ਜੇਈ ਵੀ ਨੌਕਰੀਆਂ ਛੱਡੀ ਜਾਂਦੇ ਆ, ਉਹਨਾਂ ਨੂੰ ਤਨਖਾਹ ਕਿੰਨੀ ਦਿੰਦੇ ਆ? 9,000 ਰੁਪਇਆ। ਉਹ ਜੇਈਸ ਦੇ ਮੈਂ ਉਹ ਦੁੱਖ ਸੁਣਦਾ ਪਿਆ ਸੀ, ਉਹ ਕਹਿੰਦੇ ਜੀ 24 ਘੰਟੇ ਸਾਥੋਂ ਕੰਮ ਲੈਂਦੇ ਆ, ਰਾਤ ਨੂੰ ਵੀ ਫਾਲਟ ਪੈ ਗਿਆ, ਚਲੋ ਜੇਈ ਸਾਹਿਬ। ਔਰ ਕੋਈ ਡਿਊਟੀ ਦੀ ਸੀਮਾ ਨਹੀਂ ਕਿ 8 ਘੰਟੇ 16 ਘੰਟੇ 24 ਘੰਟੇ। ਫਿਰ ਆਪ ਦਾ ਵਹੀਕਲ ਲੈ ਕੇ ਜਾਓ, ਆਪ ਦਾ ਮੋਬਾਈਲ ਵਰਤੋ, ਤਨਖਾਹ ਕਿੰਨੀ ਦੇ ਰਹੇ ਆ? 9800 ਰੁਪਇਆ। ਸੋ ਇਹ ਬੜੀ ਤਰਾਸਦੀ ਹੈ ਕਿ ਜਿਹੜਾ ਇੱਕ ਲਾਈਨਮੈਨ ਆ
ਜਿਹੜਾ ਜੇਈ ਤੋਂ ਥੱਲੇ ਆ ਉਹਦੀ ਤਨਖਾਹ ਉਹਦੇ ਤੋਂ ਕਈ ਗੁਣਾ ਜ਼ਿਆਦਾ ਆ। ਔਰ ਜਿਹੜਾ ਜੇਈ ਹੈ ਜਿਹਨੇ ਪੜ੍ਹਾਈ ਕੀਤੀ ਆ, ਕਿਉਂਕਿ ਅੱਜ ਜੇਈ ਬਣਨਾ ਬਹੁਤ ਔਖਾ ਕੰਮ ਆ, ਉਹਦੇ ਲਈ ਡਿਪਲੋਮੇ ਡਿਗਰੀਆਂ ਕਰਨੇ ਪੈਂਦੀਆਂ, ਤੇ ਉਹਨਾਂ ਨੂੰ ਤਨਖਾਹ ਕਿੰਨੀ ਦਿੱਤੀ ਜਾ ਰਹੀ ਆ? 9,000 ਰੁਪਇਆ। ਹੁਣ ਜਿਹੜਾ ਤਗੜਾ ਬੰਦਾ ਹੈ ਉਹ ਤੇ ਮੰਨ ਲਓ ਘਰੋਂ ਲਿਆ ਕੇ ਵੀ 3 ਸਾਲ ਕੱਢ ਲਊਗਾ, ਤੇ ਜਿਹੜਾ ਮਾਤੜ ਮਾਂ ਦੀਆਂ ਕਦੇ ਵਾਲੀਆਂ ਵੇਚ ਕੇ ਫੀਸ ਭਰਦਾ ਰਿਹਾ, ਕਦੇ ਬਾਪੂ ਦੀ ਜ਼ਮੀਨ ਗਹਿਣੇ ਪਵਾ ਕੇ ਫੀਸ ਭਰਦਾ ਰਿਹਾ, ਉਹਦੇ ਲਈ 3 ਸਾਲ ਕੱਢਣੇ ਜਿਹੜੇ ਉਹ ਅਸੂਲ ਸਮਾਨ ਆ। ਇਸ ਕਰਕੇ ਲੋਕ ਨੌਕਰੀਆਂ ਛੱਡ ਰਹੇ ਆ। ਇਹਦਾ ਕੋਈ ਨਾ ਕੋਈ ਹੱਲ ਪੰਜਾਬ ਸਰਕਾਰ ਨੂੰ ਖੋਜਣਾ ਪਵੇਗਾ, ਨਹੀਂ ਤੇ ਸਥਿਤੀ ਮੁਸ਼ਕਲ ਹੋਏਗੀ। ਜੀ ਜੀ ਬਿਲਕੁਲ ਮਿੰਟੂ ਜੀ। ਤੇ ਜਾਂਦੇ ਜਾਂਦੇ ਮਿੰਟੂ ਗੁਰੇਸਟਰ ਜੀ ਗੱਲ ਕਰੀਏ, HS ਫੂਲਕਾ ਨੇ ਮੀਰਾ ਕੁਮਾਰ ਨੂੰ ਵੋਟ ਪਾਉਣ ਤੋਂ ਕੀਤੀ ਨਾ। ਦੇਖੋ HS ਫੂਲਕਾ ਨੇ ਜਿਹੜਾ ਫੈਸਲਾ ਕੀਤਾ, ਉਹਨੇ ਫੈਸਲਾ ਆਪਣੀ ਜ਼ਮੀਰ ਦੀ ਆਵਾਜ਼ ਤੇ ਕੀਤਾ ਜੀ। ਉਹ ਕਹਿੰਦਾ ਕਿ ਜੇ ਮੈਂ ਵੋਟ ਪਾਉਣਾ ਕਾਂਗਰਸ ਦੇ ਉਮੀਦਵਾਰ ਨੂੰ, ਹਾਲਾਂਕਿ ਨਾਲ ਉਹਨਾਂ ਨੇ ਕਿਹਾ ਕਿ ਕਾਂਗਰਸ ਦਾ ਉਮੀਦਵਾਰ ਜਿਹੜਾ ਕਿ ਇਹਨਾਂ ਨੇ ਮੀਰਾ ਕੁਮਾਰ ਦੇ ਰੂਪ ਦੇ ਵਿੱਚ ਦਿੱਤਾ ਹੈ, ਉਹ ਕਹਿੰਦੇ ਕਿ ਮੈਂ ਉਸ ਉਮੀਦਵਾਰ ਨੂੰ ਬਹੁਤ ਇੱਜ਼ਤ ਦੇਣਾ, ਸਨਮਾਨ ਦੇਣਾ, ਕਿਉਂਕਿ ਉਹ ਬਾਬੂ ਜਗਜੀਵਨ ਰਾਮ ਦੀ ਬੇਟੀ ਹੈ, ਮੈਂ ਉਹਦਾ ਬਹੁਤ ਰਿਗਾਰਡ ਕਰਦਾ, ਪਰ ਵੋਟ ਇਸ ਕਰਕੇ ਨਹੀਂ ਪਾ ਸਕਦਾ ਕਿਉਂਕਿ ਜੇ ਵੋਟ ਮੈਂ ਕਾਂਗਰਸ ਨੂੰ ਪਾਉਣਾ ਤੇ ਇਹਦਾ ਮਤਲਬ ਕਿ ਸਿੱਖਾਂ ਨੇ ਉਸ ਕਤਲੇਆਮ ਨੂੰ ਭੁਲਾ ਦਿੱਤਾ ਹੈ। ਔਰ ਫੁਲਕਾ ਸਾਹਿਬ ਦੀ ਇਹ ਗੱਲ ਜਾਇਜ਼ ਆ, ਉਹ ਕਿਉਂਕਿ ਆਪਣੇ ਫੈਸਲੇ ਦੇ ਉਹ ਆਪ ਮੇਕਰ ਆ, ਸੋ ਉਹਨਾਂ ਨੇ ਆਪਣਾ ਫੈਸਲਾ ਬਣਾ ਲਿਆ, ਡਿਸੀਜਨ ਮੇਕਰ ਉਹੀ ਨੇ, ਉਹ ਹੁਣ ਦੇਣਗੇ ਵੋਟ ਜਾਂ ਨਾ, ਉਹ ਉਹਨਾਂ ਤੇ ਹੀ ਨਿਰਭਰ ਆ। ਪਰ ਇਹਦੇ ਵਿੱਚ ਦੂਜੇ ਪਾਸੇ ਜੇ ਇਹਨਾਂ ਦੇ ਸਾਥੀਆਂ ਦੀ ਗੱਲ ਲਈਏ ਪ੍ਰਤੀਕਿਰਿਆ, ਉਹ ਕਹਿੰਦੇ ਕਿ ਫੂਲਕਾ ਸਾਹਿਬ ਦਾ ਇਹ ਨਿੱਜੀ ਮੈਟਰ ਆ, ਪਾਰਟੀ ਹੈ ਜਿਹੜੀ ਉਹ ਬੀਬੀ ਮੀਰਾ ਕੁਮਾਰ ਨੂੰ ਵੋਟ ਕਰੇਗੀ। ਹੁਣ ਇਹਦੇ 'ਚ ਇੱਕ ਦਿਲਚਸਪ ਚੀਜ਼ ਰਾਜਕਰਨਵੀਰ ਸਿੰਘ ਜੀ ਇਹ ਆ ਕਿ ਦੇਖੋ ਇਹਨਾਂ ਦੇ ਕੋਲ ਇਕੱਲੇ ਪੰਜਾਬ ਦੇ ਵਿੱਚ 20 ਵਿਧਾਨਕਾਰ ਆ, ਦਿੱਲੀ ਦੇ ਵਿੱਚ ਇਹਨਾਂ ਨੇ 67 ਸੀਟਾਂ ਜਿੱਤੀਆਂ ਸਨ, ਵੈਸੇ ਵਿੱਚੋਂ ਘਟ ਗਏ, ਪਰ ਫਿਰ ਵੀ ਦੇਖ ਲਓ ਕਿ ਉੱਥੇ ਵੀ ਕਿੰਨੇ MLA ਇਹਨਾਂ ਦੇ ਕੋਲ, ਇੱਥੇ 20 ਆ। 20 ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਵਾਲੇ 2 MLA ਜਿਨ੍ਹਾਂ ਦੇ ਬੈਂਸ ਬ੍ਰਦਰਸ ਦੇ ਵੈਸੇ ਘਰੇ ਹੀ ਆ, ਇੱਕੋ ਘਰ ਦੇ ਵਿੱਚ ਹੈ, ਉਹਨਾਂ ਦੇ ਕੋਲ ਚਲੇ ਗਏ, ਪਰ ਇੱਥੇ ਇਹਨਾਂ ਦੇ ਕੋਲ ਕੋਈ ਨਹੀਂ ਆਇਆ। ਤੇ ਮੇਰੇ ਖਿਆਲ ਦੇ ਨਾਲ ਦਿੱਲੀ 'ਚ ਵੀ ਇਹਨਾਂ ਦੇ ਕੋਲ ਕੋਈ ਕਾਂਗਰਸੀ ਨਹੀਂ ਗਿਆ ਕਿ ਸਾਡੀ ਸਪੋਰਟ ਕਰੋ, ਇਹ ਆਪਣੇ ਆਪ ਹੀ ਕਹਿੰਦੇ ਕਿ ਅਸੀਂ ਸਪੋਰਟ ਕਰਾਂਗੇ। ਹੁਣ ਜਦੋਂ ਪੰਜਾਬ ਦੇ ਵਿੱਚ ਫੂਲਕਾ ਸਾਹਿਬ ਇਹ ਗੱਲ ਕਹਿੰਦੇ ਆ ਕਿ ਜੀ ਸਿੱਖ ਕਤਲੇਆਮ ਕਰਾਇਆ ਕਾਂਗਰਸ ਨੇ, ਅਸੀਂ ਉਹਨੂੰ ਵੋਟ ਨਹੀਂ ਪਾ ਸਕਦੇ, ਮਤਲਬ ਕਿ ਆਪਦੀ ਗੱਲ ਕਰਦੇ ਆ, ਤੇ ਫਿਰ ਉੱਥੇ ਇੱਕ ਪ੍ਰਸ਼ਨ ਚਿੰਨ੍ਹ ਖੜਾ ਹੋ ਜਾਂਦਾ ਕਿ ਜਿਹੜੇ ਉਹਨਾਂ ਦੇ ਸਾਥੀ ਕਹੀ ਜਾਂਦੇ ਕਿ ਇਹ ਫੂਲਕਾ ਸਾਹਿਬ ਦਾ ਨਿੱਜੀ ਮੈਟਰ ਆ, ਕਿ ਉਹ ਕਾਂਗਰਸ ਨੂੰ ਕਲੀਨ ਚਿੱਟ ਦੇ ਰਹੇ ਆ। ਦੂਜੀ ਗੱਲ ਕਿ ਜਦੋਂ HS ਫੂਲਕਾ ਇਸ ਪਾਰਟੀ ਦੇ ਵਿੱਚ ਆ ਚੁੱਕੇ ਸਨ, ਜੁੜ ਚੁੱਕੇ ਸਨ, ਤੇ ਉਸ ਤੋਂ ਬਾਅਦ ਵੀ ਤੇ ਕਾਂਗਰਸ ਦੀ ਸਪੋਰਟ ਨਾਲ ਇਹਨਾਂ ਦੀ ਸਰਕਾਰ ਬਣੀ ਹੈ, ਉਦੋਂ ਵੀ ਸਭ ਕੁਝ ਹੋਇਆ। ਸੋ ਇਹ ਚੀਜ਼ਾਂ ਜਿਹੜੀਆਂ ਉਹ ਆਪਣੇ ਆਪ ਦੇ ਵਿੱਚ ਇੱਕ ਬੜਾ ਵੱਡਾ ਸਵਾਲ ਖੜਾ ਕਰਦੀਆਂ ਕਿ ਜਿਹੜੀ ਲੋਕ ਇਨਸਾਫ ਪਾਰਟੀ ਦੂਜੇ ਪਾਸੇ ਸਪੋਰਟ ਕਰਦੀ ਪਈ ਆ, ਉਹਦੇ ਨਾਲ ਵੀ ਰਲ ਕੇ ਚੱਲਣ ਨੂੰ ਤਿਆਰ ਨੇ, ਜਿਹੜੇ ਇਹਨਾਂ ਦੇ ਆਪਣੇ ਬੰਦੇ ਆ ਉਹ ਵੀ ਕਾਂਗਰਸ ਨੂੰ ਵੋਟ ਪਾਉਣ ਨੂੰ ਤਿਆਰ ਹੈ, ਪਰ HS ਫੂਲਕਾ ਸਾਹਿਬ ਕਹਿੰਦੇ ਆ ਕਿ ਨਹੀਂ, ਇਹਨਾਂ ਨੇ ਕਤਲੇਆਮ ਕਰਵਾਇਆ। ਸੋ ਮੇਰੇ ਖਿਆਲ ਦੇ ਨਾਲ ਜਿਹੜੇ ਸਵਾਲ ਖੜੇ ਹੁੰਦੇ ਆ ਕਿ ਭਾਈ ਜੇ ਕਾਂਗਰਸ ਇੰਨੀ ਹੀ ਬੁਰੀ ਹੈ ਤੇ ਤੁਸੀਂ ਉਦੋਂ ਪਹਿਲੀ ਵਾਰ ਇਹਨਾਂ ਦੀ ਸਪੋਰਟ ਦੇ ਨਾਲ ਸਰਕਾਰ ਕਿਉਂ ਬਣਾਈ। ਫਿਰ ਦੂਸਰਾ ਇਹ ਆ ਕਿ ਕੀ ਜਿਹੜੇ ਇੱਥੋਂ ਦੇ ਲੋਕਲ ਵਿਧਾਇਕ ਆ ਉਹ ਕਾਂਗਰਸ ਨੂੰ ਇਸ ਕਤਲੇਆਮ ਦਾ ਦੋਸ਼ੀ ਨਹੀਂ ਮੰਨਦੇ ਜਿਵੇਂ ਕਿ ਫੂਲਕਾ ਸਾਹਿਬ ਮੰਨਦੇ ਆ। ਇਹ ਸਾਰੇ ਸਵਾਲ ਜਿਹੜੇ ਸੀਗੇ ਇਹਨਾਂ ਨੂੰ ਠੱਪਿਆ ਜਾ ਸਕਦਾ ਸੀ, ਇਹਨਾਂ ਨੂੰ ਨਦਾਰਦ ਕੀਤਾ ਜਾ ਸਕਦਾ ਸੀ। ਉਹਦਾ ਰਸਤਾ ਇਹ ਸੀਗਾ ਕਿ ਦਿੱਲੀ ਦੀ ਜਿਹੜੀ ਹਾਈ ਕਮਾਂਡ ਸੀ ਉਹ ਕਹਿ ਦਿੰਦੀ ਵੈਸੇ ਵੀ ਕਾਂਗਰਸ ਦਾ ਜਿਹੜਾ ਉਮੀਦਵਾਰ ਆ ਉਹ ਜਿੱਤਣਾ ਕੋਈ ਨਹੀਂ, ਜਿੱਥੇ ਮਰਜ਼ੀ ਜ਼ੋਰ ਲਾ ਲੈਣ, ਤਾਂ ਇਹ ਕਹਿ ਦਿੰਦੇ ਕਿ ਭਾਈ ਪੰਜਾਬ ਦੀ ਜਿਹੜੀ ਇਕਾਈ ਹੈ ਉਹਦੇ ਵਿੱਚ ਜਿਹੜੇ MLA ਨੇ ਉਹ ਆਪਣੇ ਪੱਧਰ ਤੇ ਫੈਸਲਾ ਕਰ ਲੈਣ ਕਿ ਉਹਨਾਂ ਨੇ ਕਿੱਥੇ ਵੋਟ ਪਾਉਣੀ ਆ। ਸੋ ਜੇ ਉਹਨਾਂ ਨੂੰ ਲੱਗਦਾ ਕਿ ਭਾਈ ਦੋਵੇਂ ਉਮੀਦਵਾਰ ਸਾਡੀ ਵੋਟ ਦੇ ਕਾਬਿਲ ਨਹੀਂ ਤੇ ਉਹ ਕਿਸੇ ਨੂੰ ਵੀ ਵੋਟ ਨਾ ਕਰਨ ਉਹਨਾਂ ਦਾ ਅਧਿਕਾਰ ਆ। ਪਰ ਇਹ ਜਿਹੜੀ ਪਾਰਟੀ ਨੇ ਇਹ ਰਣਨੀਤੀ ਅਪਣਾਈ ਕਿ ਅਸੀਂ ਮੀਰਾ ਕੁਮਾਰ ਨੂੰ ਸਪੋਰਟ ਕਰਨੀ ਆ, ਉਹਦੇ 'ਚ HS ਫੂਲਕਾ ਘਿਰ ਗਿਆ। HS ਫੂਲਕਾ ਇਸ ਕਰਕੇ ਘਿਰ ਗਿਆ ਕਿਉਂਕਿ ਉਹ ਹੁਣ ਤੱਕ 84 ਕਤਲੇਆਮ ਦੇ ਪੀੜਤਾਂ ਲਈ ਲੜਾਈ ਲੜਦਾ ਰਿਹਾ ਤੇ ਅਕਾਲੀਆਂ ਨੇ ਕਿਹਾ ਕਿ ਹਾਂ ਹੁਣ ਦੱਸੋ ਫੂਲਕਾ ਸਾਹਿਬ ਕਾਂਗਰਸ ਨੂੰ ਵੋਟ ਪਾਉਣੀ ਜੀ ਪਾਰਟੀ ਦੇ ਆਖੇ ਕਿ ਨਹੀਂ। ਫਿਰ HS ਫੂਲਕਾ ਦੇ ਕੋਲ ਕੋਈ ਹੋਰ ਰਸਤਾ, ਕੋਈ ਹੋਰ ਬਦਲ ਪਾਰਟੀ ਨੇ ਛੱਡੇ ਨਹੀਂ, ਲਿਹਾਜ਼ਾ ਫਿਰ ਉਹਨੂੰ ਕਹਿਣਾ ਪਿਆ ਕਿ ਮੈਂ ਪਾਰਟੀ ਦੀ ਗਾਈਡਲਾਈਨ ਤੋਂ ਵੱਖਰਾ ਹੋ ਕੇ ਤੁਰਾਂਗਾ। ਜੀ ਜੀ ਜੀ।
ਤੇ ਬਹੁਤ ਧੰਨਵਾਦ ਕਰਦੇ ਹਾਂ ਮਿੰਟੂ ਗੁਰਸਰੇ ਜੀ ਤੁਹਾਡਾ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ 'ਚ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਬਹੁਤ ਧੰਨਵਾਦ, ਬਹੁਤ ਮਿਹਰਬਾਨੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਸਮਾਪਤ ਹੈ। ਮਿਲਾਂਗੇ ਅਗਲੇ ਪ੍ਰੋਗਰਾਮ 'ਚ, ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।